देखते हैं सो तो प्रोग्राम अपडेट अमेरिका दे विच आप सब दा निੱਘਾ स्वागत है। अज मेरे नाल प्रोग्राम दे विच इस टाइम सवेर दे प्रोग्राम जुड़ चुके हैं हरजोत सिंह खालसा जी। जी आਇਆਂ ਨੂੰ स्वागत है, सत श्री अकाल। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1300 AM ਫ੍ਰਿਜ਼ਨੋ 104.5 FM ਫ੍ਰਿਜ਼ਨੋ 1350 AM ਬੇਕਰਸਫੀਲਡ 107.5 FM ਬੇਕਰਸਫੀਲਡ 1450 AM ਯੂਬਾ ਸਿਟੀ ਤੇ 96.5 FM ਯੂਬਾ ਸਿਟੀ 1470 AM ਸੈਕਰਾਮੈਂਟੋ ਤੇ 105.9 FM ਸੈਕਰਾਮੈਂਟੋ ਤੇ ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਸਾਡੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਤੇ ਮਰਸਡ ਆਈਫੋਨ ਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਤੇ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 20 ਤਰੀਕ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। प्रोग्राम शुरू करने तो पहले साढ़े अज के स्पॉन्सर्स उन्होंने धन्यवाद करते जाइए। खालसा इंश्योरेंस एजेंसी वाले जिन्हों के कोलों तुसीं हर एक तरीके की इंश्योरेंस करवा सकते हो। इंश्योरेंस बारे पता करने लिए कॉल करो नंबर 408 272 2500 के उत्ते। होम आटो कमर्शियल लिकर स्टोर गैस स्टेशन इंश्योरेंस के लिए इन्हों के संपर्क कर सकते हो 4082722500। नाल ही मनजीत सिंह, नरेंद्र कौर खलार, नछत्तर संघा, क्लोविस, अमरजीत सिंह स्टॉकटन, अमरजीत सिंह बैंस, सतनाम सिंह, मलकीत सिंह पावला, परमजीत कौर पावला, अमरजीत सिंह दोसांझ, जरनैल सिंह सहोता यूबा सिटी, परमजीत सिंह देओल, हरप्रीत सिंह फ्रेजनो, गुरमेल बासी, बलबीर बासी सौसलीटो, करनैल रंधावा, गुरबचन सिंह नागरा सैक्रामेंटो, बलविंदर सिंह गोल्डी ट्रकिंग ग्रीनवुड, बिंदर धालीवाल बेकरसफील्ड, हरजीत सिंह लैथरॉप, एंटीलोप ट्रक स्टॉप बर्नस, गुरविंदर सिंह टैनेसी, कुलविंदर सिंह स्टॉकटन। इन्होंने सारिਆਂ ਦਾ बहुत बहुत धन्यवाद। जेकर तुसीं या कोई होर कारोबार इस प्रोग्राम ਨੂੰ स्पॉन्सर करना चाਹੁੰਦੇ हो संपर्क कर सकते हो नंबर 408 722 76 98 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਨਿਊ ਜਰਸੀ ਦੇ ਵਿੱਚ ਇੱਕ ਫੈਡਰਲ ਕੋਰਟ ਦੇ ਜਿਹੜੇ ਜੱਜ ਆ ਉਹਨਾਂ ਦੇ ਮੁੰਡੇ ਨੂੰ ਤੇ ਜਿਹੜਾ ਸ਼ਾਟ ਕਰ ਦਿੱਤਾ ਗਿਆ ਤੇ ਨਾਲ ਹੀ ਉਹਨਾਂ ਦੇ ਹਸਬੈਂਡ ਨੂੰ, ਜਦੋਂ ਕਿ ਉਹ ਘਰ ਦੇ ਵਿੱਚ ਹੀ ਸੀਗੇ। ਇਹ ਜੱਜ ਜੈਫਰੀ ਕਹਿੰਦੇ ਵੀ ਇਸ ਨੇ ਜੈਫਰੀ ਐਫਸਟੇਨ ਜਿਹੜਾ ਬੰਦਾ ਸੀ ਉਸ ਕੇਸ ਦੇ ਵਿੱਚ ਵਰਕਆਊਟ ਕੀਤਾ ਸੀ। ਸੋ ਇਸ ਕਰਕੇ ਜਿਹੜਾ ਇਹਨਾਂ ਨੂੰ ਹਿੱਟ ਕੀਤਾ ਗਿਆ। ਬਰਾਕ ਓਬਾਮਾ ਪ੍ਰੈਜ਼ੀਡੈਂਟ ਜਿਹੜੇ ਆ ਉਹਨਾਂ ਦੇ ਸਮੇਂ 'ਤੇ ਇਹਨਾਂ ਨੂੰ ਅਪਾਇੰਟ ਕੀਤਾ ਗਿਆ ਸੀ ਇਸ ਜੱਜ ਨੂੰ। ਜੀ, ਜੱਜ ਈਥਰ ਸੈਲਸ ਜਿਹੜੀ ਇਹ ਹੈਗੀ ਆ ਉਹਨਾਂ ਦਾ ਜਿਹੜਾ ਘਰ ਵਾਲਾ ਆ ਉਹ ਵੀ ਇੱਕ ਜਿਹੜੇ ਅਟਰਨੀ ਦੇ ਵਜੋਂ ਕੰਮ ਕਰਦੇ ਸੀਗੇ ਤੇ ਇਹਨਾਂ ਦਾ 20 ਸਾਲਾਂ ਦਾ ਜਿਹੜਾ ਇਹ ਬੱਚਾ ਸੀਗਾ ਉਸ ਦੀ ਜਿਹੜੀ ਇਹ ਮੌਤ ਹੋਈ ਹੈ। ਫੈਡੈਕਸ ਦੀ ਕਹਿੰਦੇ ਆ ਉਹ ਵਰਦੀ ਪਾ ਕੇ ਇਹਨਾਂ ਦੇ ਘਰ ਦੇ ਬਾਹਰ ਜਿਹੜਾ ਉਹ ਆਇਆ ਤੇ ਜਦ ਦਰਵਾਜ਼ਾ ਉਹਨਾਂ ਦੇ ਦੁਆਰਾ ਖੋਲ੍ਹਿਆ ਗਿਆ ਤਾਂ ਉਹਨੇ ਅੱਗੋਂ ਜਿਹੜੀਆਂ ਆ ਉਹ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਟਾਈਮ US ਮਾਰਸ਼ਲ ਤੇ FBI ਦੇ ਦੁਆਰਾ ਇਸ ਦੀ ਜਿਹੜੀ ਜਾਂਚ ਆ ਉਹ ਚੱਲ ਰਹੀ ਆ। ਇਹ ਬੜਾ ਇੱਕ ਸੰਗੀਨ ਜਿਹੜਾ ਇਹ ਮਾਮਲਾ ਆ ਵੀ ਸਿਟਿੰਗ ਜੱਜ ਦੇ ਪਰਿਵਾਰ ਨੂੰ ਕਿਸ ਤਰੀਕੇ ਦੇ ਨਾਲ ਤੇ ਜਾਂ ਉਹਨਾਂ ਨੂੰ ਜਿਹੜਾ ਉਹ ਮਾਰਨ ਦੀ ਜਿਹੜੀ ਕੋਸ਼ਿਸ਼ ਆ ਇਹ ਕੀਤੀ ਗਈ ਆ। ਇਸ ਨੂੰ ਸਮੇਂ ਰਹਿੰਦੇ ਹੋਏ ਨੱਥ ਪਾਉਣੀ ਚਾਹੀਦੀ ਆ। ਦੇਖੋ ਹੁਣ ਜਿਹੜੀਆਂ ਜੱਜਮੈਂਟਸ ਆ ਜੱਜ ਦੇ ਦੁਆਰਾ ਕਈ ਵਾਰੀ ਕਿਸੇ ਦੇ ਹੱਕ 'ਚ ਆਉਂਦੀਆਂ, ਕਿਸੇ ਦੇ ਅਗੇਂਸਟ ਆਉਂਦੀਆਂ ਆ ਅਤੇ ਜੇ ਜੱਜ ਦੇ ਉੱਤੇ ਇਸ ਤਰੀਕੇ ਦੇ ਨਾਲ ਇਹ ਲੋਕਾਂ ਨੇ ਇੱਦਾਂ ਗੁੱਸਾ ਕੱਢਣਾ ਜਾਂ ਉਹਨਾਂ ਤੱਕ ਇਹ ਪਹੁੰਚ ਇੰਨੀ ਈਜ਼ੀ ਹੋ ਜਾਂਦੀ ਆ ਮਾਰਨਾ ਮਰਾਉਣਾ ਤਾਂ ਫਿਰ ਤਾਂ ਇਹ ਬਹੁਤ ਖਤਰੇ ਵਾਲੀ ਜਿਹੜੀ ਗੱਲ ਜਿਹੜੀ ਉਹ ਬਣ ਜਾਂਦੀ ਆ। ਇਸ ਦੀ ਜਿਹੜੀ ਆ ਚੰਗੀ ਤਰੀਕੇ ਦੇ ਨਾਲ ਜਿਹੜੀ ਜਾਂਚ ਹੋਣੀ ਚਾਹੀਦੀ ਵੀ ਅਸਲ ਦੇ ਵਿੱਚ ਕਿਹਦੇ ਦੁਆਰਾ ਇਸ ਨੂੰ ਜਿਹੜਾ ਉਹ ਘੱਲਿਆ ਗਿਆ ਸੀ ਇਸ ਨੂੰ ਜਿਹੜਾ ਜੱਜ ਨੂੰ ਮਾਰਨ ਦੇ ਲਈ। ਸੋ ਬਿਲਕੁਲ FBI ਕਹਿੰਦੇ ਇਨਵੈਸਟੀਗੇਟ ਕਰ ਰਹੀ ਹੈ, ਨਾਲ ਦੀ ਨਾਲ US ਮਾਰਸ਼ਲ, ਕਿਉਂਕਿ ਇਹ ਫੈਡਰਲ ਕੋਰਟ ਦੇ ਜੱਜ ਸੀ ਤੇ ਕਹਿੰਦੇ ਵੀ ਹਿਸਪੈਨਿਕ ਮੂਲ ਦੀ ਪਹਿਲੀ ਜੱਜ ਸੀਗੀ ਇਹ। ਜੀ, 2011 ਦੇ ਵਿੱਚ ਇਹਨਾਂ ਨੂੰ ਜਿਹੜਾ ਆ ਉਹ ਲਾਇਆ ਗਿਆ ਸੀ। ਉਦੋਂ ਤੋਂ ਜਿਹੜੇ ਉਹ ਜੱਜ ਦੀ ਭੂਮਿਕਾ ਜਿਹੜੇ ਫੈਡਰਲ ਕੋਰਟ ਦੇ ਵਿੱਚ ਨਿਭਾ ਰਹੇ ਹੈਗੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਵੀਕਐਂਡ ਦੇ ਦੌਰਾਨ ਸਿਵਲ ਰਾਈਟਸ ਦੇ ਆਈਕੋਨਿਕ ਫਿਗਰ ਰਿਪਰੈਜ਼ੈਂਟੇਟਿਵ ਜੌਨ ਲੂਇਸ ਉਹਨਾਂ ਦਾ ਜਿਹੜਾ ਉਹ ਦੇਹਾਂਤ ਜਿਹੜਾ ਹੋ ਗਿਆ ਸੀਗਾ। ਸੈਲਮਾ ਦੇ ਵਿੱਚ ਯਾਦ ਹੋਣਾ ਸਿਵਲ ਰਾਈਟਸ ਦੇ ਲਈ ਮਾਰਟਨ ਲੂਥਰ ਕਿੰਗ ਜੂਨੀਅਰ ਦੇ ਨਾਲ ਜਿਹੜੀ ਇੱਕ ਮਾਰਚ ਦੇ ਵਿੱਚ ਇਹ ਵੀ ਮੌਜੂਦ ਸੀਗੇ। ਉਹਨਾਂ ਦੇ ਨਾਲ ਇਹ ਸਿਵਲ ਰਾਈਟਸ ਨੂੰ ਹੱਕ ਉਹ ਲੈਣ ਦੇ ਲਈ ਜਿਹਦੇ ਕਰਕੇ ਬਾਅਦ ਦੇ ਵਿੱਚ ਇਮੀਗ੍ਰੇਸ਼ਨ ਦੇ ਰਾਹ ਖੁੱਲ੍ਹੇ, ਆਮ ਜਿਹੜੇ ਲੋਕ ਆ ਉਹ ਸਾਰੇ ਜਾਣੇ ਇੱਥੇ ਇਹ ਪਹੁੰਚਣ ਦੇ ਵਿੱਚ ਅਤੇ ਉਹਨਾਂ ਸਾਰੀਆਂ ਸਹੂਲਤਾਂ ਲੈਣ ਦੇ ਵਿੱਚ ਕਾਮਯਾਬ ਜਿਹੜੇ ਹੋਏ ਆ। ਸੋ ਉਹਨਾਂ ਦੇ ਵਿੱਚ ਇੱਕ ਬੜੀ ਅਹਿਮ ਭੂਮਿਕਾ ਇਹਨਾਂ ਦੀ ਉਹ ਸੀਗੀ। ਅਤੇ ਬਾਅਦ ਦੇ ਵਿੱਚ ਜਦੋਂ ਸਿਵਲ ਰਾਈਟਸ ਐਕਟ ਪਾਸ ਹੋਇਆ ਸੀਗਾ
ਇਹ ਵੀ ਉਸ ਟਾਈਮ ਉਦੋਂ ਜਿਹੜੇ ਉਹ ਮੌਜੂਦ ਸੀਗੇ ਅਤੇ ਉਦੋਂ ਦੇ ਇਹ ਸਿਟਿੰਗ ਰਿਪਰੈਜ਼ੈਂਟੇਟਿਵ ਦੇ ਵਜੋਂ ਭੂਮਿਕਾ ਜਿਹੜੀ ਉਹ ਨਿਭਾ ਰਹੇ ਸੀਗੇ ਅਤੇ ਲੋਕਾਂ ਨੇ ਗਮਗੀਨ ਅੱਖਾਂ ਦੇ ਨਾਲ ਉਹਨਾਂ ਨੂੰ ਅਖੀਰਲੀ ਕਹਿ ਸਕਦੇ ਹਾਂ ਵੀ ਵਿਦਾਇਗੀ ਜਿਹੜੀ ਉਹ ਦਿੱਤੀ, ਉਹਨਾਂ ਨੂੰ ਯਾਦ ਕਰ ਰਹੇ ਸੀਗੇ। ਪਰ ਕੁਛ ਕੁ ਜਿਹੜੇ ਸੈਨੇਟਰਸ, ਕੁਛ ਕੁ ਜਿਹੜੇ ਲੋਕ ਖਾਸ ਕਰਕੇ ਜਿਨ੍ਹਾਂ 'ਚ ਮਾਰਕੋ ਜਿਹੜੇ ਰੂਬੀਓ ਆ ਉਹ ਇਸ ਗੱਲੋਂ ਵਿਵਾਦ ਦੇ ਵਿੱਚ ਨਾਲ ਦੇ ਨਾਲ ਘਿਰ ਗਏ ਜਦੋਂ ਉਹਨਾਂ ਨੇ ਸ਼ਰਧਾਂਜਲੀ ਦੇ ਵਿੱਚ ਉਹਨਾਂ ਦੀ ਟਵਿੱਟਰ ਦੇ ਉੱਤੇ ਫੋਟੋ ਪਾਉਣੀ ਸੀ ਤਾਂ ਉਹਨਾਂ ਨੇ ਕਿਸੇ ਦੂਸਰੇ ਬਲੈਕ ਕਾਂਗਰਸ ਜਿਹੜੇ ਮੈਨ ਆ ਇਲੇਹਾ ਕੁਮਿੰਗਸ ਜਿਹੜੇ ਆ ਉਹਨਾਂ ਦੀ ਫੋਟੋ ਪਾ ਕੇ ਉਹਨਾਂ ਨੂੰ ਜੌਨ ਲੂਇਸ ਜਿਹੜਾ ਉਹ ਆਖ ਦਿੱਤਾ ਅਤੇ ਫਿਰ ਲੋਕਾਂ ਨੇ ਕਾਫੀ ਜਿਹੜਾ ਉਹਨਾਂ ਨੂੰ ਦੱਸਿਆ ਵੀ ਤੁਸੀਂ ਇਹ ਚੀਜ਼ ਦੀ ਗਲਤੀ ਜਿਹੜੀ ਆ ਉਹ ਕਰ ਬੈਠੇ ਆ। ਅਤੇ ਉਸ ਤੋਂ ਬਾਅਦ ਦੇ ਵਿੱਚ ਉਹ ਹੋਣ ਤੋਂ ਬਾਅਦ 'ਚ ਇੱਕ ਹੋਰ ਜਿਹੜੇ GOP ਦੇ ਰਿਪਰੈਜ਼ੈਂਟੇਟਿਵ ਸੀ ਉਹਨਾਂ ਦੇ ਦੁਆਰਾ ਵੀ ਇਸ ਤਰੀਕੇ ਦੇ ਨਾਲ ਗਲਤ ਤਸਵੀਰ ਜਿਹੜੀ ਆ ਉਹ ਪਾਈ ਗਈ ਜੌਨ ਲੂਇਸ ਦੀ ਬਜਾਏ ਕਿਸੇ ਹੋਰ ਦੀ। ਸੋ ਕਾਫੀ ਜਿਹੜੀ ਇਹਨਾਂ ਦੀ ਅਹਿਮ ਹਰਜੋਤ ਸਿੰਘ ਜੀ ਭੂਮਿਕਾ ਜਿਹੜੀ ਆ ਸਿਵਲ ਰਾਈਟਸ ਨੂੰ ਲੈ ਕੇ ਜਿਹੜੀ ਆ ਉਹ ਰਹੀ ਸੀ ਅਤੇ ਕਹਿ ਸਕਦੇ ਵੀ ਅਮਰੀਕਾ ਦੇ ਇਤਿਹਾਸ ਦੇ ਵਿੱਚ ਇਹਨਾਂ ਦਾ ਨਾਮ ਹਮੇਸ਼ਾ ਹੀ ਜਦੋਂ ਮਾਰਟਿਨ ਲੂਥਰ ਕਿੰਗ ਜੂਨੀਅਰ ਦਾ ਨਾਮ ਜਦੋਂ ਆਉਂਦਾ ਹੈ ਸਿਵਲ ਰਾਈਟਸ ਦੀ ਮੂਵਮੈਂਟ ਨੂੰ ਲੈ ਕੇ ਅਤੇ ਨਾਲ ਇਹਨਾਂ ਦਾ ਵੀ ਨਾਮ ਜਿਹੜਾ ਹੈ ਉਸੇ ਹੀ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ ਜੀ। ਸੋ ਬਿਲਕੁਲ 80 ਸਾਲਾਂ ਦੇ ਜੌਨ ਲਿਊਸ ਸੀ। ਸੋ ਉਹਨਾਂ ਦੀ ਮੌਤ ਤੋਂ ਬਾਅਦ ਜਿਹੜੇ ਆ ਫਲੈਗ ਹੈਗੇ ਆ ਉਹਨਾਂ ਨੂੰ ਹਾਫ ਡਾਊਨ ਕੀਤਾ ਗਿਆ ਹੈਗਾ। ਵਾਈਟ ਹਾਊਸ 'ਚ ਵੀ ਪ੍ਰੈਜ਼ੀਡੈਂਟ ਟਰੰਪ ਨੇ ਵੀ ਜਿਹੜਾ ਦੁੱਖ ਪ੍ਰਗਟ ਕੀਤਾ ਹੈ। ਅਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ US ਕਾਂਗਰਸ ਆ ਹੁਣ ਦੁਬਾਰਾ ਕਿ ਵਾਪਸ ਛੁੱਟੀਆਂ ਤੋਂ ਬਾਅਦ ਕਹਿੰਦੇ ਪਹੁੰਚ ਰਹੇ ਆ ਸਾਰੇ ਕਾਂਗਰਸਮੈਨ। ਸੋ ਹੁਣ ਵਾਈਟ ਹਾਊਸ ਦੇ ਵਿੱਚ ਕਹਿੰਦੇ ਵੀ ਪੂਰੀ ਗਰਮਾ ਗਰਮੀ ਹੋਊਗੀ। 4 ਜੁਲਾਈ ਦੀ ਜਿਹੜੇ ਬ੍ਰੇਕ ਸੀ ਉਹ ਤੋਂ ਬਾਅਦ ਹੁਣ ਰਿਟਰਨ ਹੋਈ ਹੈਗੀ ਆ। ਜਿਹੜਾ ਮੇਨ ਇਸ਼ੂ ਆ ਕਾਂਗਰਸ ਦੇ ਅੱਗੇ ਹੁਣ ਅਗਲਾ ਸਟਿਮੂਲਸ ਪੈਕੇਜ ਹੋਊਗਾ ਜਿਹਦੇ ਸੰਬੰਧ ਦੇ ਵਿੱਚ ਜਿਹੜੇ ਵਾਈਟ ਹਾਊਸ ਆ ਉਹਨਾਂ ਵੱਲੋਂ ਟ੍ਰੇਜਰੀ ਸੈਕਟਰੀ ਜਿਹੜੇ ਸਟੀਵਨ ਮਨੂਚਿਨ ਆ ਅਤੇ ਚੀਫ ਆਫ ਸਟਾਫ ਮਾਰਕ ਮੀਡੋਜ਼ ਆ ਉਹ ਨੈਗੋਸ਼ੀਏਟ ਕਰਨਗੇ ਦੋਨਾਂ ਪਾਰਟੀਆਂ ਦੇ ਨਾਲ ਰਲ ਕੇ ਤਾਂ ਕਿ ਜਿਹੜਾ ਅਗਲਾ ਪੈਕੇਜ ਆਊਗਾ ਉਹਦੇ ਵਿੱਚ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਕੀ ਮਿਲ ਸਕਦਾ, ਬਿਜ਼ਨਸ ਨੂੰ ਕੀ ਮਿਲ ਸਕਦਾ ਹੈਗਾ। ਕਿਉਂਕਿ ਪਹਿਲਾਂ ਕਾਂਗਰਸ 'ਚ ਪਾਸ ਹੋਣਾ, ਫਿਰ ਸੈਨੇਟ ਅਤੇ ਫਿਰ ਪ੍ਰੈਜ਼ੀਡੈਂਟ ਜਿਹੜੇ ਆ ਉਹ ਸਾਈਨ ਅਪ ਕਰਨਗੇ ਅਤੇ ਫਿਰ ਉਹ ਬਿੱਲ ਬਣੇਗਾ। ਜੀ, ਹਾਊਸ ਦੇ ਵਿੱਚ ਤਾਂ ਆਲਰੇਡੀ ਇੱਕ ਤਾਂ ਪਹਿਲਾਂ ਹੀ ਜਿਹੜਾ ਉਹ ਪਾਸ ਹੋਇਆ ਆ। ਆਈ ਡੋਂਟ ਨੋ ਵੀ ਹੁਣ ਉਸੇ ਦੇ ਵਿੱਚ ਹੀ ਇਸ ਨੂੰ ਜਿਹੜੀਆਂ ਉਹ ਸੋਧਾਂ ਕਰਨਗੇ ਜਾਂ ਫਿਰ ਇੱਕ ਨਵਾਂ ਜਿਹੜਾ ਆ ਉਹ ਬਿੱਲ ਸੈਨੇਟ ਦੇ ਵਿੱਚ ਪਹਿਲਾਂ ਜਿਹੜਾ ਉਹ ਘੜਿਆ ਜਾਊਗਾ। ਆਲਰੇਡੀ ਜਿਹੜੇ ਕਹਿੰਦੇ ਵੀ ਮਿਚ ਮੈਕੋਨਲ, ਰਾਸ਼ਟਰਪਤੀ ਟਰੰਪ ਅਤੇ ਉਪ ਰਾਸ਼ਟਰਪਤੀ ਮਾਈਕ ਪੈਂਸ ਉਹਨਾਂ ਦੀ ਮੁਲਾਕਾਤ ਇਹ ਕਾਂਗਰਸ ਜਿਹੜੀ ਵਾਪਸ ਜਦੋਂ ਆਈ ਆ ਛੁੱਟੀਆਂ ਤੋਂ ਬਾਅਦ 'ਚ ਉਹਨਾਂ ਦੀ ਹੋ ਚੁੱਕੀ ਹੋਈ ਆ। ਸੋ ਦੇਖਦੇ ਹਾਂ ਉਹਨਾਂ ਨੇ ਕੀ ਚਰਚਾਵਾਂ ਜਿਹੜੀਆਂ ਉਹ ਕੀਤੀਆਂ ਹੋਈਆਂ ਹੋ ਸਕਦੀਆਂ। ਸੋ ਉੱਧਰ ਹੀ ਜਿਹੜਾ ਮੁੱਖ ਧਿਆਨ ਹੋਊਗਾ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਇਕਨੋਮਿਕ ਪੱਧਰ ਨੂੰ ਕਿੱਦਾਂ ਜਿਹੜਾ ਮੁੜ ਦੁਬਾਰਾ ਠੀਕ ਕੀਤਾ ਜਿਹੜਾ ਉਹ ਜਾ ਸਕਦਾ ਆ ਉਸ ਪਾਸੇ ਵੱਲ ਨੂੰ। ਅਤੇ ਬਾਕੀ ਜਿਹੜਾ ਟਰਮੋਇਲ ਇਸ ਟਾਈਮ ਪੂਰੀ ਜਿਹੜਾ ਉਹ ਚੱਲ ਰਿਹਾ ਲੋਕਾਂ ਦੇ ਵਿੱਚ ਡਰ ਦਾ ਵੀ ਮਾਹੌਲ ਆ, ਸਹਿਮ ਦਾ ਵੀ ਆ, ਇਸ ਕਰਕੇ ਵੀ ਪਤਾ ਨਹੀਂ ਆਉਣ ਵਾਲੇ ਸਮੇਂ 'ਚ ਕੀ ਬਣਨਾ ਆ। ਸਾਰੇ ਜਾਣੇ ਇਸ ਪੱਖੋਂ ਜਿਹੜੇ ਉਹ ਡਰੇ ਹੋਏ ਨੇ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਬਣਦਾ ਆ। ਇੱਕ ਜਿਹੜੀ ਹਰਜੋਤ ਸਿੰਘ ਜੀ ਕਹੀ ਜਾ ਰਹੀ ਹੈ ਕਹਿੰਦੇ ਕਾਂਗਰਸ ਤਾਂ ਬੈਕ ਆ ਗਈ ਪਰ ਜਿਹੜੇ ਲੀਡਰਸ ਆ ਉਹ ਇੱਕ ਦੂਜੇ ਨੂੰ ਬੜੇ ਦੂਰ ਨੇ। ਹਰ ਇੱਕ ਦੀ ਆਪੋ ਆਪਣੀ ਜਿਹੜੀ ਵੱਖੋ ਵੱਖਰੀ ਰਾਏ ਜਿਹੜੀ ਉਹ ਚੱਲ ਰਹੀ ਹੈ। ਸਾਂਝੇ ਤੌਰ ਦੇ ਉੱਤੇ ਅਜੇ ਇੱਕ ਪਲੇਟਫਾਰਮ ਦੇ ਉੱਤੇ ਇੱਕ ਮੰਚ ਦੇ ਉੱਤੇ ਇਕੱਠੇ ਹੁੰਦੇ ਜਿਹੜੇ ਉਹ ਨਜ਼ਰ ਨਹੀਂ ਆ ਰਹੇ। ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ ਇਹ ਹੋਣਾ ਜਿਹੜਾ ਉਹ ਕਹਿੰਦੇ ਲਾਜ਼ਮੀ ਆ ਜੇ ਅਮਰੀਕਾ ਨੂੰ ਖਾਸ ਕਰਕੇ ਇਕਨੋਮਿਕ ਟਰਮੋਇਲ ਆਰਥਿਕ ਮੰਦੀ ਦੇ ਵਿੱਚੋਂ ਜੇ ਕੱਢਣਾ ਹੈ ਅਤੇ ਉੱਧਰ ਵੱਲ ਨੂੰ ਧੱਕੇ ਜਾਣ ਤੋਂ ਜੇ ਉਹਨਾਂ ਨੂੰ ਰੋਕਣਾ ਹੈਗਾ ਆ, ਇਹਨਾਂ ਸਾਰਿਆਂ ਦਾ ਇਕੱਠਾ ਹੋਣਾ ਜਿਹੜਾ ਉਹ ਜ਼ਰੂਰੀ ਹੈਗਾ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਹੈ। ਸੋ ਸਾਰੇ ਪਾਸੇ ਆਪੋ ਆਪਣੇ ਜਿਹੜੇ ਇਸ ਟਾਈਮ ਸੁਰ ਜਿਹੜੇ ਆ ਉਹ ਸੁਣ ਰਹੇ ਨੇ। ਡੈਮੋਕ੍ਰੇਟ ਆਪਣਾ ਕਹਿ ਰਹੇ ਆ, ਰਿਪਬਲਿਕਨਸ ਆਪਣਾ ਕਹਿ ਰਹੇ ਆ। ਇੱਕ ਜਿਹੜਾ ਹਰਜੋਤ ਸਿੰਘ ਜੀ ਇਸ ਵਾਰ ਅਹਿਮ ਚੀਜ਼ ਇਹ ਵੀ ਨਾਲ ਜਿਹੜੀ ਆਪਾਂ ਜੋੜ ਕੇ ਦੇਖੀਏ, ਬਹੁਤ ਸਾਰੇ ਸੈਨੇਟਰਸ ਦੀ ਰੀ-ਇਲੈਕਸ਼ਨ ਆ ਜਿਹੜੇ ਜਿਨ੍ਹਾਂ ਦੇ ਵਿੱਚ GOP ਵਾਲੇ ਵੀ ਆ, ਵਾਸ਼ਿੰਗਟਨ ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ ਵੀ ਆ। ਸੋ ਉਹਨਾਂ ਨੇ ਹੁਣ ਇਹ ਦੇਖਣਾ ਵੀ ਜਿਹੜਾ ਰਿਲੀਫ ਬਿੱਲ ਆ ਉਹਨਾਂ ਜਿਹੜੇ ਖਾਸ ਕਰਕੇ ਜਿਹੜੇ GOP ਦੇ ਸੈਨੇਟਰਸ ਆ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਇਸ ਚੀਜ਼ ਦਾ ਖਤਰਾ ਵੀ ਹੋ ਸਕਦਾ ਹੈ ਵੀ ਜੇ ਮੈਂ ਕਿਤੇ ਬਹੁਤੀ ਵਿਰੋਧਤਾ ਜਾਂ ਇੱਦਾਂ ਦੀ ਚੀਜ਼ ਕੀਤੀ ਅਤੇ ਮੇਰੀ ਕਿਤੇ 6 ਸਾਲਾਂ ਦੀ ਅਗਲੀ ਜਿਹੜੀ ਸੀਟ ਆ ਉਹ ਜਿਹੜੀ ਆ ਕਿਤੇ ਖਤਰੇ 'ਚ ਜਿਹੜੀ ਉਹ ਨਾ ਪੈ ਜਾਵੇ। ਸੋ ਇਹ ਵੀ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਅਜਿਹੇ ਜਿਹੜੇ ਇਸ ਟਾਈਮ ਸੈਨੇਟਰਸ ਕਹਿ ਸਕਦੇ ਹਾਂ ਵੀ ਉਹਨਾਂ ਦਾ ਪਤਾ ਨਹੀਂ ਆ ਵੀ ਉਹ ਕਿਹੜੇ ਪਾਸੇ ਨੂੰ ਜਿਹੜੇ ਉਹ ਝੁਕ ਸਕਦੇ ਨੇ। ਉਹਨਾਂ ਦੇ ਉੱਤੇ ਕਾਫੀ ਲੋਕਾਂ ਦੀ ਜਿਹੜੀ ਉਹ ਨਜ਼ਰ ਆ ਉਹ ਰਹੇਗੀ ਵੀ ਕੀ ਜਿਹੜਾ ਉਹ ਬਣਦਾ ਹੈ। ਉਹਨਾਂ ਦੇ ਵਿੱਚ ਇੱਕ ਜਿਹੜੇ GOP ਦੇ ਸੈਨੇਟ ਮੈਜੋਰਟੀ ਲੀਡਰ ਮਿਚ ਮੈਕੋਨਲ ਵੀ ਜਿਹੜੇ ਉਹ ਸ਼ਾਮਲ ਨੇ।
ਉਹਨਾਂ ਨੂੰ ਕਾਫੀ ਤਗੜੀ ਟੱਕਰ ਜਿਹੜੀ ਉਹ ਮਿਲ ਸਕਦੀ ਆ। 에ਅਰ ਫੋਰਸ ਦੀ ਜਿਹੜੀ ਫਾਈਟਰ ਪਾਇਲਟ ਐਮੀ ਮੈਗਰਾਥ ਜਿਹੜੀ ਆ ਉਹ ਉਹਨਾਂ ਦੇ ਖਿਲਾਫ ਡੈਮੋਕ੍ਰੇਟ ਪਾਰਟੀ ਵੱਲੋਂ ਚੋਣ ਲੜ ਰਹੀ ਹੈਗੀ ਆ। ਜੀ, ਅਗਲੀ ਖਬਰ ਪੋਰਟਲੈਂਡ ਔਰਗਨ ਤੋਂ ਆ ਰਹੀ ਆ, ਜਿੱਥੇ ਕਿ ਕਹਿੰਦੇ ਕਾਫੀ ਦਿਨਾਂ ਤੋਂ ਪ੍ਰੋਟੈਸਟ ਚੱਲ ਰਹੇ ਆ ਜਦੋਂ ਤੋਂ ਜਾਰਜ ਫਲਾਇਡ ਦੀ ਮੌਤ ਹੋਈ ਆ। ਪਿਛਲੇ ਦਿਨਾਂ ਦੇ ਵਿੱਚ ਕੁਝ ਕੁ ਵਾਇਲੈਂਸ ਵੀ ਹੋਈ ਸੀ ਅਤੇ ਕਹਿੰਦੇ ਵੀ ਫੈਡਰਲ ਪ੍ਰੋਪਰਟੀ ਜਿਹੜੀ ਆ ਉਹਨਾਂ ਦੇ ਉੱਤੇ ਗ੍ਰੈਫਿਟੀ ਵਗੈਰਾ ਲਿਖੀ ਗਈ ਆ। ਇੱਕ ਫੈਡਰਲ ਕੋਰਟ ਦੀ ਫੈਂਸ ਤੋੜਨ ਦੀ ਕੋਸ਼ਿਸ਼ ਕੀਤੀ ਆ। ਉਹ ਤੋਂ ਬਾਅਦ ਜਦੋਂ ਪੁਲਿਸ ਨੇ ਗੈਸ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕੋਰਟ ਵੱਲੋਂ ਇਹ ਕਿਹਾ ਗਿਆ ਵੀ ਇੰਨਾ ਤੁਸੀਂ ਇਹ ਯੂਜ਼ ਨਹੀਂ ਕਰ ਸਕਦੇ। ਫਿਰ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਵੱਲੋਂ ਕਹਿੰਦੇ ਪਈ ਜਿਹੜੀ ਹੈਗੀ ਆ ਹੋਮਲੈਂਡ ਸਿਕਿਉਰਿਟੀ ਨੂੰ ਵਰਤਿਆ ਗਿਆ ਅਤੇ ਉਹਨਾਂ ਨੇ ਕੱਲ੍ਹ ਰਾਤੀ ਜਿਹੜੀ ਆ ਗੈਸ ਵਗੈਰਾ ਅਤੇ ਹੋਰ ਕਾਫੀ ਜਿਹੜੇ ਬੁਲਟਸ ਆ ਜਿਹੜੀਆਂ ਹੁੰਦੀਆਂ ਹੈਗੀਆਂ ਰਬੜ ਬੁਲਟਸ ਉਹ ਯੂਜ਼ ਕੀਤੀਆਂ। ਸੋ ਉਹਨੂੰ ਲੈ ਕੇ ਹੁਣ ਮਾਹੌਲ ਉੱਥੇ ਕਾਫੀ ਗਰਮਾਇਆ ਹੋਇਆ ਆ, ਕਿਉਂਕਿ ਜਿਹੜੀ ਔਰਗਨ ਦੀ ਗਵਰਨਮੈਂਟ ਆ ਸਟੇਟ ਦੀ, ਚਾਹੇ ਉੱਥੇ ਦਾ ਮੇਅਰ ਆ ਪੋਰਟਲੈਂਡ ਦਾ ਸਭ ਤੋਂ ਵੱਡਾ ਸ਼ਹਿਰ ਆ, ਉਹ ਕਹਿੰਦੇ ਵੀ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਵੀ ਕਿਸ ਤਰ੍ਹਾਂ ਜਿਹੜੀ ਆ ਹੋਮਲੈਂਡ ਸਿਕਿਉਰਿਟੀ ਉਹ ਸਟੇਟ ਦੇ ਵਿੱਚ ਇਨਵੋਲਵ ਹੋਈ ਹੈਗੀ ਆ। ਇਹਦੇ ਵਿੱਚ ਹਰਜੋਤ ਸਿੰਘ ਜੀ ਇਕੱਲੀ ਇਹ ਗੱਲ ਨਹੀਂ ਆ, ਸਭ ਤੋਂ ਵੱਡਾ ਜਿਹੜਾ ਇਸ ਦੇ ਵਿੱਚ ਮਸਲਾ ਇਹ ਬਣਿਆ ਪਿਆ ਆ ਵੀ ਜਿਹੜੀ ਹੋਮਲੈਂਡ ਫੈਡਰਲ ਏਜੰਟਸ ਆ ਉਹ ਬਗੈਰ ਜਿਹੜੀਆਂ ਅਨਮਾਰਕਡ ਵਹੀਕਲਸ ਉਹਨਾਂ ਦੇ ਵਿੱਚ ਅਤੇ ਜਿਹੜੇ ਉਹਨਾਂ ਦੇ ਜਿੱਦਾਂ ਦੇ ਉਹਨਾਂ ਨੇ ਵਰਦੀਆਂ ਪਾਈਆਂ ਹੋਈਆਂ ਆ ਉਹ ਇੱਕ ਹਿਸਾਬ ਦੇ ਨਾਲ ਲੋਕਾਂ ਨੂੰ ਭੁਲੇਖਾ ਪਾਉਣ ਦੇ ਵਿੱਚ ਜਿਹੜੀਆਂ ਉਹ ਸਹਾਇਕ ਹੋ ਰਹੀਆਂ, ਭੁਲੇਖਾ ਪੈ ਰਿਹਾ ਆ। ਅਤੇ ਅਨਮਾਰਕਡ ਵਹੀਕਲਸ ਬਗੈਰ ਕੁਛ ਦੱਸੇ ਲੋਕਾਂ ਨੂੰ ਗ੍ਰਿਫਤਾਰ ਹਿਰਾਸਤ 'ਚ ਜਿਹੜੇ ਉਹ ਲਈ ਜਾ ਰਹੇ ਆ ਦੱਸੀਆਂ ਹੋਈਆਂ ਥਾਵਾਂ ਦੇ ਉੱਤੇ। ਸੋ ਇਹ ਕਈਆਂ ਨੇ ਤਾਂ ਇੱਥੋਂ ਤੱਕ ਵੀ ਕਿਹਾ ਵੀ ਇਹ ਅਮਰੀਕਾ ਆ ਕਿ ਚਾਈਨਾ ਆ, ਵੀ ਜਿਹਨੂੰ ਮਰਜ਼ੀ ਜਿੱਦਾਂ ਮਰਜ਼ੀ ਬਗੈਰ ਕਿਸੇ ਗੱਲ ਤੋਂ ਜਿਹੜਾ ਉਹ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੂੰ ਇੱਦਾਂ ਚੱਕ ਕੇ ਜਿਹੜੇ ਉਹ ਲਈ ਜਾ ਰਹੇ ਆ। ਇੱਕ ਕੱਲ੍ਹ ਨੇਵੀ ਦਾ ਵੈਟਰਨ ਆ ਉਹ ਇਹਨਾਂ ਫੈਡਰਲ ਆਫਿਸਰਸ ਦੇ ਖਿਲਾਫ ਉਹ ਵੀ ਪ੍ਰਦਰਸ਼ਨ ਕਰਨ ਦੇ ਵਿੱਚ ਆਇਆ ਸੀਗਾ। ਉਹਨੇ ਉੱਥੇ ਜਾ ਕੇ ਜਿਹੜੇ ਇਹ ਫੈਡਰਲ ਆਫਿਸਰਸ ਆ ਉਹਨਾਂ ਨੂੰ ਆਪਣੀ ਜਿਹੜੀ ਚੱਕੀ ਹੋਈ ਸਹੁੰ ਆ ਉਹਨੂੰ ਯਾਦ ਕਰਨ ਦੇ ਲਈ ਆਖਿਆ ਅਤੇ ਕਹਿੰਦੇ ਵੀ ਅੱਗੋਂ ਜਿਹੜੇ ਫੈਡਰਲ ਅਫਸਰ ਆ ਉਹਨਾਂ ਨੇ ਡੰਡੇ ਡੁੰਡਿਆਂ ਦੇ ਨਾਲ ਮਾੜਾ ਫਿਰ ਇਸ ਨੂੰ ਜਿਹੜਾ ਕੁੱਟਿਆ ਅਤੇ ਜਿਸ ਦੇ ਵਿੱਚ ਇਸ ਦਾ ਹੱਥ ਵੀ ਜਿਹੜਾ ਆ ਉਹ ਟੁੱਟ ਗਿਆ ਸੀਗਾ। ਸੋ ਇਹ 53 ਸਾਲਾਂ ਦਾ ਪੋਰਟਲੈਂਡ ਦਾ ਹੀ ਰਹਿਣ ਵਾਲਾ US ਨੇਵੀ ਦਾ ਇੱਕ ਸਾਬਕਾ ਜਿਹੜਾ ਆ ਉਹ ਜਿਹੜਾ ਨੇਵੀ ਮੈਂਬਰ ਸੀਗਾ। ਸੋ ਇਸ ਟਾਈਮ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਵਾਪਰ ਰਹੀਆਂ ਆ। ਜਿਹੜੇ ਉੱਥੋਂ ਦੇ ਜਿਹੜੇ ਉੱਥੋਂ ਦੇ ਗਵਰਨਰ ਹੈਗੇ ਔਰਗਨ ਦੇ, ਉਹਨਾਂ ਨੇ ਤਾਂ ਆਪਣੇ ਅਟਾਰਨੀ ਜਨਰਲ ਨੂੰ ਆਖਿਆ ਆ ਵੀ ਫੈਡਰਲ ਸਰਕਾਰ ਫੈਡਰਲ ਇਹਨਾਂ ਆਫੀਸ਼ੀਅਲਸ ਦੇ ਖਿਲਾਫ ਉਹ ਲਾਸੂਟ ਜਿਹੜਾ ਉਹ ਫਾਈਲ ਕਰਨ ਅਤੇ ਇਹ ਚੀਜ਼ਾਂ ਕਰਨ ਤੋਂ ਜਿਹੜਾ ਉਹ ਰੋਕਣ। ਉਹਨਾਂ ਨੇ ਚੇਤਾਵਨੀ ਵੀ ਆਪਣੇ ਵੱਲੋਂ ਜਿਹੜੀ ਆ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਦਿੱਤੀ ਆ ਵੀ ਇੱਦਾਂ ਫੈਡਰਲ ਅਫਸਰਸ ਨੂੰ ਸਾਡੇ ਸਟੇਟ ਦੇ ਵਿੱਚ ਵਰਤਣਾ ਜਿਹੜਾ ਆ ਉਹ ਤੁਸੀਂ ਬੰਦ ਕਰੋ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ ਕੀ ਬਣਦਾ ਹੈਗਾ ਆ। ਪਰ ਫੈਡਰਲ ਆਫੀਸ਼ੀਅਲਸ ਆ ਉਹਨਾਂ ਨੇ ਪੋਰਟਲੈਂਡ ਨੂੰ ਛੱਡ ਕੇ ਇੱਦਾਂ ਜਾਣ ਤੋਂ ਹਾਲ ਦੀ ਘੜੀ ਜਿਹੜਾ ਆ ਉਹ ਇਨਕਾਰ ਕਰ ਦਿੱਤਾ ਆ ਅਤੇ ਪ੍ਰੋਟੈਸਟਰਸ ਅਤੇ ਇਹਨਾਂ ਦੇ ਦਰਮਿਆਨ ਝੜਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੀਆਂ ਉਹ ਹੋ ਸਕਦੀਆਂ ਨੇ। ਸੋ ਬਿਲਕੁਲ ਕਹਿੰਦੇ ਪਿਛਲੇ ਸ਼ਨੀਚਰਵਾਰ ਪੋਰਟਲੈਂਡ ਪੁਲਿਸ ਐਸੋਸੀਏਸ਼ਨ ਦੀ ਜਿਹੜੀ ਬਿਲਡਿੰਗ ਆ ਉਹਨੂੰ ਅੱਗ ਲਾਈ ਗਈ ਅਤੇ ਹੋਰ ਜਿਹੜੀਆਂ ਡੰਪਸਟਰ ਸੀਗੇ ਉਹਨਾਂ ਦੇ ਵਿੱਚ ਅੱਗ ਲਾਈ ਗਈ ਅਤੇ ਲੇਟਰ ਔਨ ਅੱਗ ਨੂੰ ਈਵਨ ਦੋ ਬੁਝਾ ਦਿੱਤਾ ਗਿਆ ਅਤੇ ਜਿਹੜੀ ਉੱਥੇ ਦੀ ਪੁਲਿਸ ਆ ਪੋਰਟਲੈਂਡ ਦੀ ਉਹਨਾਂ ਨੇ ਗੈਦਰਿੰਗ ਨੂੰ ਜਿਹੜੇ ਲੋਕ ਇਕੱਠੇ ਹੋਏ ਆ ਉਸ ਨੂੰ ਇੱਕ ਤਰ੍ਹਾਂ ਦੇ ਨਾਲ ਰਾਈਟ ਡਿਕਲੇਅਰ ਕੀਤਾ ਹੈਗਾ। ਸੋ ਜਿਹੜੀ ਫੈਡਰਲ ਗਵਰਨਮੈਂਟ ਆ ਉਹ ਇਹ ਕਹਿ ਰਹੀ ਆ ਵੀ ਸਾਡੀ ਜਿਹੜੀ ਪ੍ਰੋਪਰਟੀ ਫੈਡਰਲ ਜਿਹੜੀਆਂ ਕੋਰਟਸ ਹੈਗੀਆਂ ਆ ਜਾਂ ਹੋਰ ਜਿਹੜੀਆਂ ਫੈਡਰਲ ਬਿਲਡਿੰਗਸ ਆ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ, ਇਸ ਕਰਕੇ ਅਸੀਂ ਉੱਥੇ ਪਹੁੰਚੇ ਹੈਗੇ ਆ। ਅਤੇ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਕਿਹਾ ਗਿਆ ਵੀ ਇਹ ਜਿਹੜਾ ਆ ਅਸੀਂ ਉੱਥੇ ਲੋਕਾਂ ਦੀ ਹੈਲਪ ਕਰਨ ਲਈ ਪਹੁੰਚੇ ਆ ਕਿਉਂਕਿ ਨੁਕਸਾਨ ਹੋ ਰਿਹਾ ਆ। ਜੀ, ਮੈਨੂੰ ਨਹੀਂ ਲੱਗਦਾ ਅੱਜ ਤੱਕ ਦੁਨੀਆ ਦੇ ਵਿੱਚ ਕਿਤੇ ਵੀ ਜਿਹੜਾ ਚੇਂਜ ਆ ਉਹ ਵਾਕਈ ਜਿਹੜਾ ਸ਼ਾਂਤੀ ਦੇ ਨਾਲ ਆਇਆ ਹੁੰਦਾ। ਥੋੜ੍ਹੀਆਂ ਬਹੁਤੀਆਂ ਚੀਜ਼ਾਂ ਉੱਤੇ ਥੱਲੇ ਤਾਂ ਉਸ ਟਾਈਮ ਦੇ ਉੱਤੇ ਹੁੰਦੀਆਂ। ਸੋ ਦੇਖਦੇ ਹਾਂ ਵੀ ਇਸ ਦਾ ਨਤੀਜਾ ਜਿਹੜਾ ਆ ਉਹ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਣਦਾ ਆ। ਸਿਆਟਲ ਦੇ ਵਿੱਚ ਵੀ 12 ਅਫਸਰਸ ਜਿਹੜੇ ਆ ਉਹ ਇੰਜਰਡ ਹੋਏ ਆ। 2 ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ। ਉੱਥੇ ਕਈ ਬਿਜ਼ਨਸ ਆ ਉਹਨਾਂ ਨੂੰ ਵੈਂਡਲਾਈਜ਼ ਉਹਨਾਂ ਦੀ ਭੰਨ ਤੋੜ ਜਿਹੜੀ ਆ ਉਹ ਹੋਈ ਸੀਗੀ। ਕਹਿੰਦੇ ਵੀ ਕਹਿਣ ਨੂੰ ਤਾਂ ਉਹ ਪੀਸਫੁਲ ਪ੍ਰੋਟੈਸਟ ਜਿਹੜਾ ਪੁਲਿਸ ਬਰੂਟੈਲਿਟੀ ਦੇ ਖਿਲਾਫ ਸੀਗਾ ਅਤੇ ਨਾਲ USICS ਦੇ ਖਿਲਾਫ ਜਿਹੜਾ ਉਹ ਮਾਰਚ ਜਿਹੜੇ ਉਹ ਕਰ ਰਹੇ ਸੀਗੇ। ਪਰ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੀਆਂ ਆ ਹਿੰਸਕ ਝੜਪਾਂ ਦੇ ਵਿੱਚ ਬਦਲ ਗਿਆ। ਇਹ ਜਿਹੜਾ ਵੈਂਡਲਾਈਜ਼ਿੰਗ ਜਿਹੜੀ ਸੀਗੀ ਭੰਨ ਤੋੜ ਦੇ ਵਿੱਚ ਜਿਹੜਾ ਬਦਲ ਗਿਆ, ਜਿਸ ਦੇ ਵਿੱਚ ਸਿਆਟਲ ਪੁਲਿਸ ਦੇ ਜਿਹੜੇ 1 ਦਰਜਨ 12 ਜਿਹੜੇ ਅਫਸਰ ਆ
ਉਹ ਫੱਟੜ ਹੋਏ ਜਿਹੜੇ ਉਹ ਦੱਸੇ ਜਾਂਦੇ ਨੇ। ਇਸ ਟਾਈਮ ਇੱਕ ਦੀ ਜਿਹੜੀ ਟ੍ਰੀਟਮੈਂਟ ਆ ਉਹ ਹਸਪਤਾਲ ਦੇ ਵਿੱਚ ਚੱਲ ਰਹੀ ਹੈਗੀ ਆ। ਤੇ ਕਹਿੰਦੇ ਸਿਗਨੀਫੀਕੈਂਟ ਅਮਾਊਂਟ ਆਫ ਪ੍ਰੋਪਰਟੀ ਡੈਮੇਜ ਟੂ ਗਵਰਨਮੈਂਟ ਬਿਲਡਿੰਗਸ ਤੇ ਪ੍ਰਾਈਵੇਟ ਬਿਜ਼ਨਸ ਇਹ ਹੋਇਆ। ਇਹ ਸਿਆਟਲ ਪੁਲਿਸ ਡਿਪਾਰਟਮੈਂਟ ਨੇ ਆਪਣੀ ਨਿਊਜ਼ ਰਿਲੀਜ਼ ਦੇ ਵਿੱਚ ਦੱਸਿਆ ਆ। ਤੇ ਜਿਸ ਤੋਂ ਬਾਅਦ 'ਚ ਉਹਨਾਂ ਨੇ 2 ਜਿਹੜੇ ਪ੍ਰੋਟੈਸਟਰਸ ਉੱਥੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਆ। ਜੀ, ਅਗਲੀ ਖਬਰ ਵੱਲ ਚਲੀਏ। ਕਰੋਨਾ ਵਾਇਰਸ ਬੜੀ ਤੇਜ਼ੀ ਦੇ ਨਾਲ ਸਾਰੇ ਹੀ ਮੁਲਕ ਦੇ ਵਿੱਚ, ਇਕੱਲਾ ਸਾਰਾ ਮੁਲਕ ਨਹੀਂ, ਪੂਰੇ ਗਲੋਬਲੀ ਜਿਹੜੀ ਵੱਧ ਰਹੀ ਹੈਗੀ ਆ। ਕੈਲੀਫੋਰਨੀਆ, ਫਲੋਰੀਡਾ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਗਿਣਤੀ ਆ ਕਰੋਨਾ ਵਾਇਰਸ ਦੇ ਪੀੜਤ ਲੋਕਾਂ ਦੀ ਵਧੀ ਆ। ਲਾਸ ਐਂਜਲਸ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਬ੍ਰੇਕਿੰਗ ਪੁਆਇੰਟ 'ਤੇ ਪਹੁੰਚਿਆ ਹੋਇਆ ਆ। ਮੇਨ ਰੀਜ਼ਨ ਸਾਰਿਆਂ ਨੂੰ ਪਤਾ ਹੀ ਆ ਵੀ ਲਾਸ ਐਂਜਲਸ ਫਲੋਰੀਡਾ ਦੇ ਵਿੱਚ ਬੀਚ ਹੈਗੇ ਆ ਬਹੁਤ, ਅਤੇ ਜਿਹੜੀ ਜਨਤਾ ਆ ਉਹ ਐਨ ਪੂਰੀ ਬਿਨਾਂ ਕਿਸੇ ਮਾਸਕ ਤੋਂ ਉੱਥੇ ਪੂਰੇ ਜ਼ੋਰ ਸ਼ੋਰ ਨਾਲ ਜਿਹੜੀ ਜਾ ਰਹੀ ਆ, ਅਤੇ ਉਹਦੇ ਨਾਲ ਜਿਹੜੇ ਕੇਸ ਆ ਉਹ ਵੱਧ ਰਹੇ ਹੈਗੇ ਆ। ਸੋ ਕਹਿੰਦੇ ਕਰੋਨਾ ਵਾਇਰਸ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਕਰੂਸ਼ੀਅਲ, ਬਹੁਤ ਜ਼ਰੂਰੀ ਜਿਹੜੇ ਕਈ ਮੇਜਰਸ ਆ ਉਹ ਐਕਸਪਾਇਰ ਹੋਣ ਜਾ ਰਹੇ ਆ। ਸੋ ਉਹਨਾਂ ਦਾ ਲੋਕਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਊਗਾ। ਇੱਕ ਇਹ ਵੀ ਜਿਹੜਾ ਬਹੁਤ ਜ਼ਰੂਰੀ ਆ ਵੀ ਅਨਪਲਾਇਮੈਂਟ ਜਿਹੜੇ ਬੈਨੀਫਿਟ ਆ ਫੈਡਰਲ ਵੱਲੋਂ $600 ਜਿਹੜਾ ਦਿੱਤਾ ਗਿਆ ਆ, ਉਹ ਵੀ ਇਸ ਮਹੀਨੇ ਦੇ ਐਂਡ 'ਚ ਖਤਮ ਹੋ ਜਾਣਾ ਆ। ਆਪਾਂ ਤੁਹਾਡੇ ਵੀ ਵਿਚਾਰ ਸੁਣਾਂਗੇ ਵੀ ਜਿਹੜੇ $600 ਫੈਡਰਲ ਗਵਰਨਮੈਂਟ ਵੱਲੋਂ ਜਿਹੜੇ ਲੋਕ ਲੇ ਆਫ ਹੋਏ ਆ, ਉਹਨਾਂ ਨੂੰ $600 ਜਿਹੜੇ ਦਿੱਤੇ ਗਏ ਸੀ ਉਹ ਜੁਲਾਈ ਦੇ ਐਂਡ 'ਚ ਖਤਮ ਹੋ ਜਾਣੇ ਆ। ਹੁਣ ਅਗਲਾ ਜਿਹੜਾ ਸਟਿਮੂਲਸ ਪੈਕੇਜ ਆ ਉਹਦੇ ਵਿੱਚ ਵੱਖ-ਵੱਖ ਗੱਲਬਾਤ ਹੋ ਰਹੀ ਆ ਵੀ ਉਹਨਾਂ ਨੂੰ ਨਵੰਬਰ ਤੱਕ ਵਧਾ ਦਿੱਤਾ ਜਾਵੇ, ਕਈ ਕਹਿ ਰਹੇ ਜਨਵਰੀ ਤੱਕ ਵਧਾ ਦਿੱਤਾ ਜਾਵੇ। ਰਿਪਬਲਿਕਨ ਕਹਿ ਰਹੇ ਆ ਵੀ ਜਿਹੜੇ ਲੋਕ ਕੰਮ 'ਤੇ ਵਾਪਸ ਜਾਊਗੇ ਉਹਨਾਂ ਨੂੰ ਜਿਹੜਾ ਕੁਛ ਬੈਨੀਫਿਟ ਦਿੱਤਾ ਜਾਵੇ। ਸੋ ਵੱਖ-ਵੱਖ ਜਿਹੜੇ ਪੁਆਇੰਟ ਆ ਰਹੇ ਹੈਗੇ ਆ। ਸੋ ਉਹ ਵੀ ਆਪਾਂ ਤੁਹਾਡੇ ਵਿਚਾਰ ਜਾਣਾਂਗੇ ਬ੍ਰੇਕ ਤੋਂ ਬਾਅਦ ਵੀ ਉਹ ਵਧਣੇ ਚਾਹੀਦੇ ਕਿ ਨਹੀਂ। ਪਰ ਖਾਸ ਕਰਕੇ ਜਿਹੜੇ ਐਕਸਪੈਂਸਿਵ ਏਰੀਆਜ਼ ਹੈਗੇ ਆ, ਚਾਹੇ ਉਹ ਤੁਸੀਂ ਸਿਆਟਲ ਲਾ ਲਓ, ਬੇ ਏਰੀਆ ਲਾ ਲਓ, ਨਿਊਯਾਰਕ ਲਾ ਲਓ, ਲਾਸ ਐਂਜਲਸ ਲਾ ਲਓ, ਜਿੱਥੇ ਰੈਂਟ ਬੜੇ ਹਾਈ ਆ, ਮੌਰਗੇਜ ਬੜੀਆਂ ਹਾਈ ਆ, ਜੇ ਲੋਕਾਂ ਨੂੰ ਉਹ ਫੈਡਰਲ ਮਨੀ ਨਹੀਂ ਮਿਲਦੀ ਅਤੇ ਉਹ ਕਿੰਨਾ ਕੁ ਅਫੋਰਡ ਕਰ ਸਕਦੇ ਆ, ਇਹਦਾ ਜਿਹੜਾ ਕਾਫੀ ਅਸਰ ਪਊਗਾ। ਜੀ ਬਿਲਕੁਲ। ਸੋ ਕਰੋਨਾ ਵਾਇਰਸ ਦੀਆਂ ਹੋਰ ਹਰਜੋਤ ਸਿੰਘ ਜੀ ਕੁਛ ਅਹਿਮ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ। ਇੱਕ ਆਕਸਫੋਰਡ ਦੇ ਦੁਆਰਾ ਜਿਹੜਾ ਤਿਆਰ ਕੀਤੀ ਜਾ ਰਹੀ ਵੈਕਸੀਨ ਆ, ਉਸ ਦੇ ਵਿੱਚ ਉਹਨਾਂ ਨੇ ਕਾਫੀ ਭਰੋਸਾ ਜਿਹੜਾ ਮੁੜ ਤੋਂ ਦੁਬਾਰਾ ਜਿਹੜਾ ਉਹ ਉਹਨਾਂ ਨੇ ਜਤਾਇਆ ਆ। ਉਹਨਾਂ ਨੇ ਕਿਹਾ ਵੀ ਜਿਹੜੇ ਇਸ ਟਾਈਮ ਐਕਸਪੈਰੀਮੈਂਟ ਇਸ ਦੇ ਵਿੱਚ ਜਿਹੜੇ ਉਹ ਚੱਲ ਰਹੇ ਨੇ ਕੈਂਡੀਡੇਟਸ ਦੇ ਉੱਤੇ, ਉਹ ਇਸ ਟਾਈਮ ਸੁਰੱਖਿਅਤ ਹੋ ਰਹੇ ਆ। ਅਤੇ ਕਹਿੰਦੇ ਵੀ ਇਮਿਊਨ ਰਿਸਪੌਂਸ ਉਹਨਾਂ ਦਾ ਜਿਹੜਾ ਆ ਉਹ ਭਰੋਸੇ ਵਾਲਾ ਜਿਹੜਾ ਉਹ ਨਜ਼ਰ ਆ ਰਿਹਾ ਆ, ਪ੍ਰੋਮਿਸਿੰਗ ਜਿਹੜਾ ਉਹ ਨਜ਼ਰ ਆ ਰਿਹਾ ਆ। ਸੋ ਇਹ ਇੱਕ ਚੰਗੀ ਖਬਰ ਜਿਹੜੀ ਆ ਇਸ ਵੈਕਸੀਨ ਨੂੰ ਲੈ ਕੇ ਜਿਹੜੀ ਉਹ ਕਹਿ ਰਹੇ ਆ। ਇੱਥੋਂ ਤੱਕ ਵੀ ਦਾਅਵਾ ਹੋ ਰਿਹਾ ਵੀ ਜਿਹੜੀ ਆਕਸਫੋਰਡ ਦੇ ਜਿਹੜੇ ਟਰਾਇਲਸ ਵਾਲੀ ਵੈਕਸੀਨ ਆ, ਮੇ 20 ਸਤੰਬਰ ਤੱਕ ਆਉਂਦੇ 2 ਮਹੀਨਿਆਂ ਦੇ ਵਿੱਚ ਜਿਹੜੀ ਆ ਉਸ 'ਤੇ ਪੱਕੇ ਨਤੀਜੇ ਜਿਹੜੇ ਆ ਕੇ ਉਹ ਸ਼ਾਇਦ ਲੋਕਾਂ ਵਿੱਚ ਉਹਨਾਂ ਨੂੰ ਕਰਨ ਦੇ ਲਈ ਜਿਹੜਾ ਉਹ ਹੋ ਸਕਦਾ ਆ। ਇੱਕ ਹੋਰ ਚੀਜ਼ ਇਸ ਦੇ ਨਾਲ ਹੀ ਜਿਹੜੀ ਹਰਜੋਤ ਸਿੰਘ ਜੀ ਖਬਰ ਜੇ ਕਰਦੇ ਜਾਈਏ, ਇੱਕ ਡਾਕਟਰ ਜਿਸ ਨੂੰ ਕਿ ਪਹਿਲਾਂ ਕਰੋਨਾ ਵਾਇਰਸ ਹੋਇਆ ਸੀ, ਜਿਹੜਾ ਉਸ ਤੋਂ ਬਾਅਦ 'ਚ ਠੀਕ ਹੋ ਗਿਆ, ਪਰ ਉਹ ਮੁੜ ਕੇ ਦੁਬਾਰਾ ਇਨਫੈਕਟ ਹੋ ਗਿਆ। ਸੋ ਇਹ ਹੁਣ ਇੱਕ ਲੋਕਾਂ ਦੇ ਵਿੱਚ ਜਿਹੜੀ ਦੁਬਾਰਾ ਚਿੰਤਾ ਜਿਹੜੀ ਉਹ ਬਣੀ ਆ ਵੀ ਇਹ ਨਹੀਂ ਆ ਵੀ ਜੇ ਕਰੋਨਾ ਵਾਇਰਸ ਤੁਹਾਨੂੰ ਇੱਕ ਵਾਰੀ ਹੋ ਗਿਆ ਅਤੇ ਮੁੜ ਕੇ ਦੁਬਾਰਾ ਜਿਹੜਾ ਉਹ ਹੋ ਨਹੀਂ ਸਕਦਾ। ਸੋ ਇਸ ਚੀਜ਼ ਨੂੰ ਲੈ ਕੇ ਵੀ ਹੁਣ ਚਿੰਤਾ ਲੋਕਾਂ ਦੇ ਵਿੱਚ ਬਣੀ ਹੋਈ ਆ। ਉੱਧਰ ਅਮਰੀਕਾ ਦੇ ਜਿਹੜੇ ਸਰਜਨ ਜਨਰਲ ਹੈਗੇ ਆ ਜਰੋਮ ਐਡਮਜ਼, ਉਹਨਾਂ ਨੇ ਜਿਹੜਾ ਆ ਇਹ ਆਖਿਆ ਆ ਫਿਰ ਵੀ ਜਿਹੜੇ ਫੇਸ ਮਾਸਕ ਆ ਉਹ ਆਪਾਂ ਨੂੰ ਪਾਉਣੇ ਚਾਹੀਦੇ ਹੈਗੇ ਆ। ਅਤੇ ਇਹ ਕਹਿੰਦੇ ਵੀ ਇਹ ਇੱਕ ਚੰਗੀ ਚੀਜ਼ ਹੈਗੀ ਆ। ਸੋ ਇਸ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਫੈਡਰਲ ਮੈਂਡੇਟ ਕਰਨ ਨੂੰ ਲੈ ਕੇ ਇਸ ਦਾ ਜਿਹੜਾ ਇਸ ਟਾਈਮ ਰੌਲਾ ਰੱਪਾ ਪੈ ਰਿਹਾ ਆ ਵੀ ਜੇ ਫੈਡਰਲ ਪੱਧਰ ਦੇ ਉੱਤੇ ਵੀ ਫੇਸ ਮਾਸਕ ਮੈਂਡੇਟ ਕਰ ਦਿੱਤੇ ਜਾਣ ਤਾਂ ਫਿਰ ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ ਰੌਲੇ ਰੱਪੇ ਆ ਉਹ ਕਿਤੇ ਨਾ ਕਿਤੇ ਜਿਹੜੇ ਉਹ ਬੰਦ ਹੋ ਸਕਦੇ ਆ। ਸੋ ਲੈਟਸ ਸੀ ਵੀ ਹੁਣ ਕਿੱਦਾਂ ਹੁੰਦਾ, ਕਿਉਂਕਿ ਹੁਣ ਤੱਕ ਅੱਧੇ ਤੋਂ ਵੱਧ ਸੂਬਿਆਂ ਨੇ ਇਸ ਨੂੰ ਮੈਂਡੇਟ ਕਰਨ ਦੇ ਜਿਹੜੇ ਫੈਸਲੇ ਆ ਉਹ ਆਰਡਰ ਆ ਉਹ ਇਸ਼ੂ ਕੀਤੇ ਹੋਏ ਆ। ਉੱਧਰ ਮਾਸਕ ਦੀ ਜਿਹੜੀ ਨਵੀਂ ਰਿਕੁਆਇਰਮੈਂਟ ਆ ਉਹ ਫਰਾਂਸ ਦੇ ਵਿੱਚ ਕਹਿੰਦੇ ਉਹ ਲਾਗੂ ਹੋ ਚੁੱਕੀ ਆ। ਕਹਿੰਦੇ ਵੀ ਜਿਹੜੀਆਂ ਵੀ ਪਬਲਿਕ ਐਨਕਲੋਜ਼ਡ ਸਪੇਸਿਸ ਹੈਗੀਆਂ ਫਰਾਂਸ ਦੇ ਵਿੱਚ, ਉੱਥੇ ਉਹਨਾਂ ਸਾਰੇ ਹੀ ਨਾਗਰਿਕਾਂ ਨੂੰ ਜਿਹੜੇ ਉੱਥੇ ਮੌਜੂਦ ਨੇ ਲੋਕਾਂ ਨੂੰ ਉੱਥੇ ਫੇਸ ਮਾਸਕ ਪਾਉਣਾ ਜਿਹੜਾ ਉਹ ਲਾਜ਼ਮੀ ਹੈਗਾ ਆ। ਅਤੇ ਮਾਸਕ ਮੈਂਡੇਟਸ ਇੱਦਾਂ ਲੱਗ ਰਿਹਾ ਹਰਜੋਤ ਸਿੰਘ ਜੀ ਵੀ ਤਕਰੀਬਨ ਵਿਸ਼ਵ ਦੇ ਵਿੱਚ 64 ਫੇਰੇ ਜਿਹੜੀ ਆ ਇਸ ਦੀ ਚਰਚਾ ਜਿਹੜੀ ਇਸ ਟਾਈਮ ਵੱਧ ਰਹੀ ਆ। ਤਕਰੀਬਨ ਸਾਰੇ ਥਾਵਾਂ ਦੇ ਉੱਤੇ ਮੈਂਡੇਟ ਜਿਹੜਾ ਉਹ ਹੋ ਰਿਹਾ ਹੈਗਾ ਆ। ਅਗਲੀ ਖਬਰ ਵੱਲ ਚਲੀਏ। ਪਿਛਲੇ ਮਹੀਨਿਆਂ ਦੇ ਵਿੱਚ ਆਪਾਂ ਦੇਖਿਆ ਕਰੋਨਾ ਵਾਇਰਸ ਦੇ ਵਧਣ ਦਾ ਕਾਰਨ ਜਿਹੜਾ ਮੇਨ ਆ
ਉਹ ਹੁਣ ਯੰਗਸਟਰਸ ਆ, ਜਿਹੜੇ ਯੰਗ ਲੋਕ ਹੈਗੇ ਆ। ਪਹਿਲਾਂ ਕਰੋਨਾ ਵਾਇਰਸ ਦਾ ਜਦੋਂ ਲੋਕਡਾਊਨ ਕੀਤਾ ਗਿਆ ਸੀ, ਸਾਰੇ ਲੋਕ ਚੁੱਪਚਾਪ ਘਰਾਂ ਦੇ ਵਿੱਚ ਬੈਠ ਗਏ ਸੀ, ਅਤੇ ਹੁਣ ਕਹਿੰਦੇ ਵੀ ਜਿੰਨੇ ਵੀ ਯੰਗਸਟਰ ਆ ਉਹ ਪਾਰਟੀਆਂ ਕਰ ਰਹੇ ਹੈਗੇ ਆ। ਬਹੁਤ ਵੱਡੀ ਗਿਣਤੀ ਦੇ ਵਿੱਚ ਬਾਰ ਜਿਹੜੇ ਹੈਗੇ ਆ, ਜਿਹੜੀ ਸਟੇਟ 'ਚ ਖੁੱਲ੍ਹੇ ਆ ਉੱਥੇ ਜਾ ਰਹੇ ਆ। ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਨੇ ਇਹ ਕਿਹਾ ਵੀ ਜਿਹੜੀਆਂ ਭੀੜਾਂ ਆ, ਜਿਹੜੇ ਯੰਗ ਲੋਕਸ ਦੀਆਂ, ਜਿਹੜੇ ਲੋਕ ਆ, ਬੱਚੇ ਆ, ਖਾਸ ਕਰਕੇ ਬਾਰਸ ਦੇ ਉੱਤੇ ਇਹ ਥ੍ਰੈਟ ਹੈਗੀਆਂ ਸਟੇਟ ਨੂੰ ਰੀਓਪਨਿੰਗ ਕਰਨ ਦੇ ਲਈ। ਉਹ ਕਹਿੰਦੇ ਵੀ ਜੇ ਇਸ ਤਰ੍ਹਾਂ ਚੱਲਦਾ ਰਿਹਾ ਵੀ ਮੈਂ ਨਿਊਯਾਰਕ ਨੂੰ ਫਿਰ ਸ਼ਟ ਡਾਊਨ ਕਰ ਦਊਂਗਾ। ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਆ, ਕਹਿੰਦੇ ਵੀ ਇੱਕ ਬਾਰ ਜਿਹੜਾ ਆ, ਉਹਨਾਂ ਨੇ ਬਾਰ ਅੰਦਰੋਂ ਤਾਂ ਬੰਦ ਕੀਤਾ ਆ ਵੀ ਬਾਹਰੋਂ ਸਰਵ ਕਰ ਸਕਦੇ। ਕਹਿੰਦੇ ਵੀ ਬਾਹਰ ਓਪਨ ਸਪੇਸ 700 ਬੰਦਾ ਇੱਕ ਟਾਈਮ 'ਤੇ ਇਕੱਠਾ ਹੋ ਗਿਆ। ਕਹਿੰਦੇ ਵੀ 700 ਪੀਪਲ ਆਰ ਡਰਿੰਕਿੰਗ ਇਨ ਦਾ ਓਪਨ ਸਪੇਸ, ਅਤੇ ਇਹ ਸਟੇਟ ਦੀ ਓਪਨ ਕੰਟੇਨਰ ਲਾ ਪਾਲਿਸੀ ਨੂੰ ਵੀ ਵਾਇਲੇਟ ਕਰਦਾ। ਇਹ ਬਹੁਤ ਮਾੜੀ ਗੱਲ ਆ। ਐਸਟੋਰੀਆ ਕੁਈਨਸ ਜਿਹੜਾ ਲੋਅਰ ਈਸਟ ਸਾਈਡ ਹੈਗਾ ਮੈਨਹਟਨ ਦਾ, ਉੱਥੇ ਵਾਪਰਿਆ। ਸੋ ਇਹ ਕਹਿੰਦੇ ਵੀ ਜੇ ਇਸ ਤਰ੍ਹਾਂ ਹੁੰਦਾ ਰਿਹਾ ਅਤੇ ਮੈਨੂੰ ਇੱਕ ਵਾਰੀ ਫੇਰ ਜਿਹੜੀ ਆ ਪੂਰੀ ਦੀ ਪੂਰੀ ਸਟੇਟ ਆ ਉਹ ਸ਼ਟ ਡਾਊਨ ਕਰਨੀ ਪਊਗੀ। ਉਹਨਾਂ ਨੇ ਪੁਲਿਸ ਨੂੰ ਵੀ ਕਿਹਾ ਆ ਵੀ ਪੂਰੀ ਪ੍ਰੈਜ਼ੈਂਸ ਰੱਖੋ ਅਤੇ ਐਨਫੋਰਸ ਕਰੋ, ਟਿਕਟਾਂ ਵੀ ਦਿਓ ਲੋਕਾਂ ਨੂੰ ਜਿਹੜੇ ਵਾਇਲੇਟ ਕਰ ਰਹੇ ਹੈਗੇ ਆ। ਪਰ ਆਪਾਂ ਦੇਖਿਆ ਸੀ ਕਿਸ ਤਰ੍ਹਾਂ ਕਈ ਯੂਨੀਵਰਸਿਟੀ ਦੇ ਵਿੱਚ, ਕਾਲਜਸ ਦੇ ਵਿੱਚ ਪਾਰਟੀਆਂ ਚੱਲ ਰਹੀਆਂ ਵੀ ਕਿਹੜੇ ਸਟੂਡੈਂਟ ਨੂੰ ਜਿਹੜਾ ਕਰੋਨਾ ਹੁੰਦਾ ਆ ਸਭ ਤੋਂ ਪਹਿਲਾਂ। ਸੋ ਇਸ ਤਰ੍ਹਾਂ ਦੇ ਜਿਹੜੇ ਮੁਕਾਬਲੇ ਆ ਯੂਨੀਵਰਸਿਟੀ ਕਾਲਜਸ 'ਚ ਚੱਲ ਰਹੇ ਹੈਗੇ ਆ ਜੀ। ਉੱਧਰ ਜਿਹੜਾ ਹਰਜੋਤ ਸਿੰਘ ਜੀ, ਕੈਂਟਕੀ, ਲੂਜ਼ੀਆਨਾ, ਓਰੇਗਨ, ਸਾਊਥ ਕੈਰੋਲੀਨਾ, ਇਹਨਾਂ ਚਾਰੇ ਹੀ ਸੂਬਿਆਂ ਦੇ ਵਿੱਚ ਨਵੇਂ ਸਿੰਗਲ ਡੇ ਰੈਕਰਡ ਜਿਹੜੇ ਉਹ ਸਾਹਮਣੇ ਆਏ ਆ, ਜਿਹੜੇ ਕਿ ਪੁਰਾਣੇ ਜਦੋਂ ਤੋਂ ਕਰੋਨਾ ਵਾਇਰਸ ਪੈਂਡੈਮਿਕ ਸ਼ੁਰੂ ਹੋਇਆ ਆ ਉਹਨਾਂ ਸਾਰੇ ਆંકੜਿਆਂ ਨੂੰ ਇਹਨਾਂ ਨੇ ਮਾਤ ਜਿਹੜੀ ਉਹ ਪਾਈ ਆ। ਆਈਡਾਹੋ, ਨਬਰਾਸਕਾ, ਆਇਓਵਾ ਅਤੇ ਹੋਰ 5 ਸੂਬਿਆਂ ਦੇ ਵਿੱਚ ਪਿਛਲੇ 7 ਦਿਨਾਂ ਦੀ ਐਵਰੇਜ ਜਿਹੜੀ ਆ ਮਰਨ ਵਾਲਿਆਂ ਦੀ, ਉਹ ਹੁਣ 40% ਤੋਂ ਉੱਤੇ ਜਿਹੜੀ ਉਹ ਵੱਧ ਚੁੱਕੀ ਹੋਈ ਆ। ਉੱਧਰ ਜਿਹੜੇ WHO ਵਾਲੇ ਆ, ਉਹਨਾਂ ਨੇ ਇਹ ਹੁਣ ਕਿਹਾ ਵੀ ਜਿਹੜੇ ਇਕੱਲਾ ਮਾਸਕ ਮੈਂਡੇਟ ਕਰਕੇ ਇਹ ਨਹੀਂ ਆ ਵੀ ਉਹ ਹਰ ਇੱਕ ਚੀਜ਼ ਦਾ ਸਬਸਟੀਚਿਊਟ ਆ, ਬਾਕੀ ਸਾਰੀਆਂ ਚੀਜ਼ਾਂ ਦਾ ਵੀ ਤੁਸੀਂ ਨਾਲ ਦੇ ਨਾਲ ਜਿਹੜਾ ਉਹ ਧਿਆਨ ਰੱਖਣਾ ਆ। ਪਬਲਿਕ ਹੈਲਥ ਮੈਜਰਸ ਜਿਹੜੇ ਉਹ ਬਣਾਉਣੇ ਉਹ ਲਾਜ਼ਮੀ ਹੈਗੇ ਆ। ਉੱਧਰ ਫਲੋਰੀਡਾ ਦਾ ਗਵਰਨਰ ਹੁਣੇ ਕੁਛ ਚਿਰ ਪਹਿਲਾਂ ਆਪਣੀ ਕਰੋਨਾ ਵਾਇਰਸ ਦੀ ਜਿਹੜੀ ਬਰੀਫਿੰਗ ਆ ਉਹ ਕਰ ਰਿਹਾ ਸੀ। ਕਹਿੰਦੇ ਵੀ ਪੂਰੀ ਬਰੀਫਿੰਗ ਦੇ ਦੌਰਾਨ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੇ ਨਾਅਰੇ ਲਾਏ, ਸ਼ੇਮ ਔਨ ਯੂ, ਰੌਨ ਡੀ ਸੈਂਟੈਂਸ, ਯੂ ਆਰ ਲਾਈਂਗ ਟੂ ਦਾ ਪਬਲਿਕ। ਇੱਦਾਂ ਦੇ ਜਿਹੜੇ ਆ ਉਹ ਨਾਅਰੇ ਜਿਹੜੇ ਇਹਨਾਂ ਦੀ ਉਸ 'ਤੇ ਸੁਣਨ ਨੂੰ ਮਿਲੇ ਆ। ਉੱਧਰ ਵੈਨੀਜ਼ੂਏਲਾ ਦੇ ਵਿੱਚ ਇੱਕ ਵਾਰੀ ਫਿਰ ਲੋਕਡਾਊਨ ਆ ਉਹ ਦੁਬਾਰਾ ਲਾਇਆ ਗਿਆ ਆ। ਪਿਛਲੇ ਇੱਕ ਹਫ਼ਤੇ ਦੇ ਵਿੱਚ ਮੁਲਕ ਦੇ ਟੋਟਲ 20% ਕਰੋਨਾ ਵਾਇਰਸ ਦੇ ਕੇਸ ਜਿਹੜੇ ਆ ਇੱਕ ਹਫ਼ਤੇ ਦੇ ਵਿੱਚ ਜਿਹੜੇ ਉੱਥੇ ਵਧੇ ਹੈਗੇ ਆ। ਅਗਲੀ ਖਬਰ ਯੂਕੇ ਤੋਂ ਆ ਰਹੀ ਹੈ। ਯੂਕੇ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਚਾਈਨਾ ਦੀ ਵਾਹ ਕੰਪਨੀ ਹੈਗੀ ਆ 5G ਨੈਟਵਰਕ ਦੀ, ਉਸ ਨੂੰ ਜਿਹੜਾ ਉਹਦੇ ਨਾਲੋਂ ਪੂਰੀ ਤਰ੍ਹਾਂ ਲਿੰਕ ਜਿਹੜਾ ਤੋੜ ਲਿਆ। ਉਹ ਤੋਂ ਬਾਅਦ ਹੁਣ ਇੱਕ ਹੋਰ ਝਟਕਾ ਜਿਹੜਾ ਚਾਈਨਾ ਨੂੰ ਯੂਕੇ ਦੇਣ ਜਾ ਰਿਹਾ। ਉਹ ਕਹਿੰਦੇ ਵੀ ਜਿਹੜੀ ਹਾਂਗਕਾਂਗ ਦੇ ਨਾਲ ਸਾਡੀ ਜਿਹੜੀ ਐਕਸਟ੍ਰੈਡੀਸ਼ਨ ਟਰੀਟੀ ਆ ਉਹਨੂੰ ਵੀ ਉਹ ਜਿਹੜੀ ਆ ਸਸਪੈਂਡ ਕਰਨ ਜਾ ਰਹੇ ਹੈਗੇ ਆ। ਇਸ ਤੋਂ ਪਹਿਲਾਂ ਕੈਨੇਡਾ ਨੇ ਵੀ ਇਹ ਜਿਹੜੀ ਸਸਪੈਂਡ ਕਰ ਦਿੱਤੀ ਸੀ। ਸੋ ਕੈਨੇਡਾ ਨੇ ਵੀ ਕਿਹਾ ਹਾਂਗਕਾਂਗ ਦੇ ਜਿੰਨੇ ਵਾਸੀ ਆ ਜੇ ਕੈਨੇਡਾ ਆਉਣਾ ਚਾਹੁੰਦੇ ਆ ਸਕਦੇ ਆ, ਉਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦਿੱਤੀ ਜਾਊਗੀ। ਇਸੇ ਤਰ੍ਹਾਂ ਯੂਕੇ ਨੇ ਵੀ ਕਿਹਾ ਆ ਵੀ ਲੱਖਾਂ ਦੇ ਹਿਸਾਬ ਨਾਲ ਅਗਰ ਹਾਂਗਕਾਂਗ ਦੇ ਜਿਹੜੇ ਵਸਿੰਦੇ ਆ ਉੱਥੇ ਜਾਣਾ ਚਾਹੁੰਦੇ ਆ ਅਤੇ ਉਹਨਾਂ ਨੂੰ ਜਿਹੜੀ ਆ ਲੀਗਲ ਸਟੇਟਸ ਯੂਕੇ ਦੇ ਵਿੱਚ ਦਿੱਤਾ ਜਾਊਗਾ ਜੀ। ਅਤੇ ਹਰਜੋਤ ਸਿੰਘ, ਜਿੱਦਾਂ ਤੁਸੀਂ ਦੱਸ ਰਹੇ ਸੀਗੇ ਵੀ ਜਿਹੜੇ ਨੌਜਵਾਨ ਜਿਹੜੇ ਇਸ ਟਾਈਮ ਪਾਰਟੀਆਂ ਸ਼ਾਰਟੀਆਂ ਕਰਕੇ ਤਾਂ ਕਰੋਨਾ ਵਾਇਰਸ ਫੈਲਾ ਰਹੇ ਆ, ਇੱਕ ਟੈਕਸਸ ਦੀ ਕਾਊਂਟੀ ਦੇ ਵਿੱਚ ਮਾੜੀ ਖਬਰ ਇਹ ਆ ਰਹੀ ਆ ਵੀ 1 ਸਾਲ ਦੀ ਉਮਰ ਤੋਂ ਘੱਟ ਦੇ ਜਿਹੜੇ 85 ਇਨਫੈਂਟਸ ਆ ਉਹਨਾਂ ਨੂੰ ਵੀ ਕਰੋਨਾ ਵਾਇਰਸ ਪੋਜ਼ੀਟਿਵ ਜਿਹੜਾ ਉਹ ਪਾਇਆ ਗਿਆ ਆ। ਸੋ ਜਿਹੜਾ ਇਸ ਟਾਈਮ ਸਕੂਲ ਖੋਲ੍ਹਣ ਨੂੰ ਲੈ ਕੇ ਵੀ ਚਰਚਾ ਜਿਹੜੀ ਉਹ ਚੱਲ ਰਹੀ ਆ, ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਵੀ ਜਿਹੜਾ ਨਾਲ ਦੇ ਨਾਲ ਧਿਆਨ ਰੱਖਣ ਦੀ ਜ਼ਰੂਰਤ ਆ ਵੀ ਇਹਨਾਂ ਬੱਚਿਆਂ ਨੂੰ ਕਿੱਦਾਂ ਜਿਹੜਾ ਉਹ ਬਚਾਉਣਾ ਆ। ਅਤੇ ਲੋਕ ਕਹਿ ਰਹੇ ਆ ਵੀ ਜਿਹੜੇ ਕਹਿ ਰਹੇ ਵੀ ਬੱਚਿਆਂ ਨੂੰ ਕਹਿਣਾ ਵੀ ਮਾਸਕ ਪਾ ਕੇ ਰੱਖੋ ਜਾਂ ਇੱਕ ਦੂਜੇ ਦੇ ਲਾਗੇ ਜਾਣਾ ਆ, ਇੱਥੇ ਟੱਚ ਨਹੀਂ ਕਰਨਾ, ਉੱਥੇ ਟੱਚ ਨਹੀਂ ਕਰਨਾ, ਕਹਿੰਦੇ ਲੱਗਦਾ ਉਹਨਾਂ ਨੇ ਬੱਚਿਆਂ ਦੇ ਨਾਲ ਕਦੀ ਰਹੇ ਨਹੀਂ ਆ ਵੀ ਉਹਨਾਂ ਨੂੰ ਜੋ ਕੁਛ ਕਹੋ ਵੀ ਜਿੱਦਾਂ ਉਸੇ ਵੇਲੇ ਉਹ ਮੰਨ ਜਾਂਦੇ ਆ। ਸੋ ਇਹ ਇੱਕ ਜਿਹੜੀ ਚਿੰਤਾ ਦਾ ਜ਼ਰੂਰ ਵਿਸ਼ਾ ਬਣਿਆ ਆ। ਉੱਧਰ ਹਰਜੋਤ ਸਿੰਘ ਜੀ, ਇਕਨੋਮਿਕ ਸਟਿਮੂਲਸ ਪੈਕੇਜ ਦੀ ਗੱਲ ਕਰਦੇ ਜਾਈਏ ਤਾਂ US ਟ੍ਰੈਜਰੀ ਸੈਕਟਰੀ ਸਟੀਵਨ ਮਨੂਚਿਨ ਆ, ਉਹਨਾਂ ਨੇ ਕਿਹਾ ਵੀ ਇਹ ਜਿਹੜਾ $1 ਟ੍ਰਿਲੀਅਨ ਤੋਂ ਸ਼ੁਰੂ ਹੋ ਸਕਦਾ। ਸੋ ਘੱਟੋ ਘੱਟ ਲੱਗਦਾ ਹੈ ਵੀ ਜਿਹੜਾ ਨਵਾਂ ਸਟਿਮੂਲਸ ਪੈਕੇਜ ਆਊਗਾ ਉਹ $1 ਟ੍ਰਿਲੀਅਨ ਦਾ ਜਿਹੜਾ ਉਹ ਹੋ ਸਕਦਾ ਹੈ। ਆਲਰੇਡੀ ਜਿਹੜਾ ਕੇਅਰਸ ਐਕਟ ਸੀਗਾ ਹਰਜੋਤ ਸਿੰਘ ਜੀ, ਉਹ $2.2 ਟ੍ਰਿਲੀਅਨ ਦਾ ਜਿਹੜਾ ਉਹ ਲਾਇਆ ਗਿਆ ਸੀਗਾ। ਅਗਲੀ ਖਬਰ ਜਿਹੜੀ ਆ ਧਾਰਮਿਕ ਸਥਾਨਾਂ ਨੂੰ ਲੈ ਕੇ ਆ। ਬਹੁਤ ਸਾਰੀਆਂ ਜਿਹੜੀਆਂ ਕਾਉਂਟੀਜ਼ ਆ ਕੈਲੀਫੋਰਨੀਆ ਦੇ ਵਿੱਚ, ਉਹਨਾਂ ਨੇ ਇਨਡੋਰ
ਜਿਹੜੇ ਇਕੱਠੇ ਹੋਣ ਤੋਂ ਇੱਕ ਤਰ੍ਹਾਂ ਨਾਲ ਪੂਰਾ ਬੈਨ ਲਾਇਆ ਹੋਇਆ, ਜਿਹਦੇ ਵਿੱਚ ਸੈਂਟਾ ਕਲਾਰਾ ਕਾਉਂਟੀ ਵੀ ਆ। ਸੈਨੋਜ਼ੇ ਗੁਰਦੁਆਰਾ ਸਾਹਿਬ ਨੇ ਕਹਿੰਦੇ ਵੀ ਬਾਹਰ ਟੈਂਟ ਲਾ ਕੇ 6-6 ਫੁੱਟ ਦੀ ਦੂਰੀ ਦੇ ਉੱਤੇ ਜਿਹੜਾ ਆ ਸੰਗਤਾਂ ਨੂੰ ਬੈਠਣ ਲਈ ਵਧੀਆ ਜਗ੍ਹਾ ਬਣਾਈ ਤਾਂ ਕਿ 50-60 ਲੋਕ ਉੱਥੇ ਇਕੱਠੇ ਹੋ ਸਕਣ। ਸੋ ਇਸੇ ਤਰ੍ਹਾਂ ਮੁਸਲਮਾਨ ਜਿਹੜੇ ਭਰਾ ਆ ਉਹਨਾਂ ਨੇ ਵੀ ਸਾਊਥ ਵੇ ਮੌਸਕ ਜਿਹੜੀਆਂ ਆ ਉਹਨਾਂ ਇਕੱਠੀਆਂ ਹੋ ਕੇ ਉਹਨਾਂ ਨੇ ਸੈਂਟਾ ਕਲਾਰਾ ਕਾਉਂਟੀ ਪਬਲਿਕ ਹੈਲਥ ਡਿਪਾਰਟਮੈਂਟ ਤੋਂ ਪਰਮਿਟ ਲੈ ਕੇ ਜਿਹੜੀ ਉਹਨਾਂ ਦੀ ਮਸਜਿਦ ਆ ਉਹਦੇ ਬਾਹਰ ਇੱਕ ਟੈਂਟ ਲਾ ਕੇ 6-6 ਫੁੱਟ ਦੂਰੀ 'ਤੇ ਕਹਿੰਦੇ ਵੀ ਉਹਨਾਂ ਨੇ ਆਪਣਾ ਜੋ ਵੀ ਜਿਹੜੀਆਂ ਸਰਵਿਸਿਜ਼ ਕਰਦੇ ਹੈਗੇ ਆ ਉਹ ਕੀਤੀਆਂ ਹੈਗੀਆਂ। ਅਤੇ ਉਹਨਾਂ ਨੇ ਕਹਿੰਦੇ ਵੀ ਡਿਫਰੈਂਟ ਟਾਈਮ 'ਤੇ ਕੀਤੀਆਂ, ਵੱਖ-ਵੱਖ ਟਾਈਮ 'ਤੇ, ਤਾਂ ਕਿ ਲੋਕ ਜਿਹੜੇ ਆ ਜ਼ਿਆਦਾ ਇਕੱਠੇ ਨਾ ਹੋ ਸਕਣ। ਸੋ ਉਹਦੀ ਜਿਹੜੀ ਐਪਰੀਸ਼ੀਏਸ਼ਨ ਵੀ ਹੋ ਰਹੀ ਹੈ ਹੈਲਥ ਡਿਪਾਰਟਮੈਂਟ ਵੱਲੋਂ ਵੀ ਵਧੀਆ ਤਰੀਕਾ ਆ। ਇਹਦੇ ਨਾਲ ਇੱਕ ਤਾਂ ਇਹ ਆ ਵੀ ਕਰੋਨਾ ਵਾਇਰਸ ਫੈਲਣ ਦਾ ਖਤਰਾ ਘੱਟਦਾ ਹੈਗਾ, ਅਤੇ ਦੂਜਾ ਇਹ ਆ ਵੀ ਜਿਹੜਾ ਵੀ ਆਪਣੇ ਰੱਬ 'ਚ ਯਕੀਨ ਕਰਦਾ ਉਹਨੂੰ ਮੰਨਣ ਦੇ ਵਿੱਚ ਉਹਨਾਂ ਨੂੰ ਉਹਨਾਂ ਦਾ ਹੱਕ ਵੀ ਮਿਲ ਜਾਂਦਾ ਹੈਗਾ ਜੀ। ਅਗਲੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਦੀ ਬੀਤੇ ਵੀਕਐਂਡ ਦੇ ਉੱਤੇ ਫੌਕਸ ਦੇ ਕ੍ਰਿਸ ਵਾਲਸ ਦੇ ਨਾਲ ਇੰਟਰਵਿਊ ਜਿਹੜੀ ਹੋਈ ਆ ਉਸ ਦੇ ਵਿੱਚ ਜਿਹੜੀਆਂ ਕਈ ਗੱਲਾਂ ਇਸ ਟਾਈਮ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਆ, ਜਿਸ ਦੇ ਵਿੱਚ ਜਦ ਰਾਸ਼ਟਰਪਤੀ ਟਰੰਪ ਨੇ ਇਹ ਜਿਹੜਾ ਕਥਿਤ ਤੌਰ 'ਤੇ ਆਖ ਦਿੱਤਾ ਵੀ ਜੋ ਬਾਈਡਨ ਤਾਂ ਡੀਫੰਡ ਕਰਨਾ ਚਾਹੁੰਦਾ ਪੁਲਿਸ ਨੂੰ, ਤਾਂ ਉੱਥੇ ਨਾਲ ਹੀ ਕ੍ਰਿਸ ਵਾਲਸ ਨੇ ਰੋਕਤਾ ਵੀ ਕਹਿੰਦੇ ਵੀ ਨਹੀਂ ਸਰ, ਵੀ ਇਹ ਟੋਟਲੀ ਤੁਸੀਂ ਗਲਤ ਕਹਿ ਰਹੇ ਆ। ਅਤੇ ਉਸ ਦੇ ਵਿੱਚ ਜਿਹੜੀ ਆ ਰਾਸ਼ਟਰਪਤੀ ਟਰੰਪ ਇੱਕ ਵਾਰੀ ਫੇਰ ਝੂਠ ਬੋਲਦੇ ਜਿਹੜੇ ਉਹ ਲਾਈਵ TV ਦੇ ਉੱਤੇ ਜਿਹੜੇ ਉਹ ਦੇਖੇ ਗਏ। ਦੂਜੀ ਗੱਲ, ਜਦੋਂ ਉਹਨਾਂ ਨੂੰ ਇਹ ਵੀ ਇੱਕ ਵਾਰੀ ਪੁੱਛਿਆ ਗਿਆ ਵੀ ਜੇ ਤੁਸੀਂ ਇਹ ਇਲੈਕਸ਼ਨ ਦੇ ਵਿੱਚ ਤੁਸੀਂ ਹਾਰ ਜਾਂਦੇ ਆ ਕੀ ਉਸ ਨੂੰ ਕਬੂਲੋਂਗੇ, ਕਹਿੰਦੇ ਮੈਂ ਦੇਖੂੰਗਾ ਇਸ ਚੀਜ਼ ਨੂੰ ਕੀ ਆ। ਇਹ ਹੁਣ ਚਾਈਨਾ ਤਾਂ ਹੈ ਨਹੀਂ, ਇਹ ਅਮਰੀਕਾ ਆ ਭਾਈ, ਇਹ ਹੁਣ ਚਲੋ ਲੋਕਾਂ ਦੀ ਆ ਮਰਜ਼ੀ, ਜਿਸ ਨੂੰ ਵੀ ਬਣਾਉਣਾ ਹੈ। ਜਦੋਂ ਤੁਹਾਨੂੰ ਬਣਾਇਆ ਸੀ ਤੁਸੀਂ ਰਾਸ਼ਟਰਪਤੀ ਬਣੇ ਆ, ਅਤੇ ਤੁਹਾਡਾ ਰੀ-ਇਲੈਕਸ਼ਨ ਹੈਗੀ ਆ। ਜੇ ਜਿੱਤ ਹਾਰ ਤਾਂ ਇਸ ਦੇ ਦੋ ਪਹਿਲੂ ਹੈਗੇ ਆ, ਮੰਨਣਾ ਨਹੀਂ ਮੰਨਣਾ ਇਹ ਹੁਣ ਆਈ ਥਿੰਕ ਇਹ ਤਾਂ ਫਿਰ ਰਾਜਿਆਂ ਵਾਲਾ ਜਿਹੜਾ ਸਲੂਕ ਆ ਉਹ ਕਰਨ ਵਾਲੀ ਜਿਹੜੀ ਬਣਦੀ ਆ ਵੀ ਮੈਂ ਨਹੀਂ ਜੀ ਛੱਡ ਕੇ ਜਾਣਾ ਇਸ ਕੁਰਸੀ ਨੂੰ। ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ। ਪਰ ਰਾਈਟ ਨਾਓ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਜ਼ਰੂਰ ਹੈਗੀ ਆ ਵੀ ਹੀਟ ਬਹੁਤ ਜ਼ਿਆਦਾ ਇਹਨਾਂ ਨੂੰ ਜਿਹੜੀ ਇਸ ਟਾਈਮ ਦੇਖਣੀ ਪੈ ਰਹੀ ਹੈ ਰੀ-ਇਲੈਕਸ਼ਨ ਨੂੰ ਲੈ ਕੇ, ਖਾਸ ਕਰਕੇ ਜਿਹੜੇ ਪੋਲਸ ਆ ਉਹ ਕਾਫੀ ਜ਼ਿਆਦਾ ਇਹਨਾਂ ਦੇ ਰਾਸ਼ਟਰਪਤੀ ਟਰੰਪ ਦੇ ਖਿਲਾਫ ਨੈਗੇਟਿਵ ਜਿਹੜੇ ਆ ਉਹ ਆ ਰਹੇ ਨੇ। ਪਰ ਉਹ ਪਿਛਲੀ ਵਾਰੀ ਵੀ ਸੀਗੇ, ਪਰ ਉਹ ਕਾਫੀ ਉਦੋਂ ਕਲੋਜ਼ ਸੀਗੇ। ਇਸ ਵਾਰ ਜਿਹੜੇ ਡਬਲ ਫਿਗਰ ਦਾ ਵੀ ਕਈ ਥਾਵਾਂ ਦੇ ਉੱਤੇ ਫਰਕ ਜਿਹੜਾ ਉਹ ਦਿਖਾਇਆ ਜਾ ਰਿਹਾ ਹੈਗਾ ਆ। ਅਗਲੀ ਖਬਰ ਵਿੱਚ ਚਲੀਏ, ਬੜੀ ਮਾੜੀ ਖਬਰ ਆ ਰਹੀ ਨਿਊਯਾਰਕ ਤੋਂ। ਇੱਕ 26 ਸਾਲਾਂ ਦੀ ਬੜੀ ਨੌਜਵਾਨ TV ਐਂਕਰ ਨੀਨਾ ਕਪੂਰ CBS ਅਫੀਲੀਏਟ ਜਿਹੜਾ ਉੱਥੇ ਹੈਗਾ CBS 2 ਉਹਦੇ ਲਈ ਕੰਮ ਕਰਦੀ ਸੀ। ਕਹਿੰਦੇ ਵੀ ਉਹਦੀ ਇੱਕ ਐਕਸੀਡੈਂਟ ਦੇ ਵਿੱਚ ਜਿਹੜੀ ਮੌਤ ਹੋ ਗਈ, ਮੋਪਿਡ ਦੇ ਉੱਤੇ ਉਹ ਐਕਸੀਡੈਂਟ ਹੋਇਆ। ਕਹਿੰਦੇ ਵੀ ਸਾਇਰਾਕਿਊਜ਼ ਯੂਨੀਵਰਸਿਟੀ ਦੀ ਗ੍ਰੈਜੂਏਟ ਸੀ। ਉਸਨੇ WCBS ਜਿਹੜਾ ਉੱਥੇ ਦਾ TV ਸਟੇਸ਼ਨ ਆ ਜੂਨ 2019 'ਚ ਜੁਆਇਨ ਕੀਤਾ ਸੀ। ਕਹਿੰਦੇ ਬੜੀ ਹੀ ਉੱਭਰ ਰਹੀ ਜਿਹੜੀ ਇਹ ਨੌਜਵਾਨ ਪੱਤਰਕਾਰ ਸੀਗੀ, TV ਜਰਨਲਿਸਟ ਸੀਗੀ। ਸੋ ਉਸ ਦੀ 26 ਸਾਲਾਂ ਦੀ ਸੀਗੀ ਜਿਹੜੀ ਮੌਤ ਹੋ ਗਈ ਨਿਊਯਾਰਕ 'ਚ। ਜੀ। ਪਲੇਸਰਵਿਲ ਦੇ ਵਿੱਚ ਇੱਕ ਐਪਲ ਬਿਸਟਰੋ ਕਰਕੇ ਆ, ਉਹ ਇਸ ਟਾਈਮ ਚਰਚਾ ਦਾ ਵਿਸ਼ਾ ਇਸ ਲਈ ਬਣਿਆ ਹੈ ਕਿਉਂਕਿ ਕਹਿੰਦੇ ਵੀ ਉਸ ਰੈਸਟੋਰੈਂਟ ਨੇ ਕਿਹਾ ਵੀ ਜਿਹੜੇ ਵੀ ਕੋਈ ਕਸਟਮਰ ਮਾਸਕ ਪਾ ਕੇ ਆਉਣਗੇ ਅਸੀਂ ਜਿਹੜੇ ਆ ਉਹਨਾਂ ਨੂੰ ਸਰਵ ਜਿਹੜਾ ਉਹ ਨਹੀਂ ਕਰਾਂਗੇ। ਹੁਣ ਇਸ ਮਾਮਲੇ ਦੇ ਕਰਕੇ ਕਹਿੰਦੇ ਆ ਵੀ ਜੇ ਹੈਲਥ ਅਫੀਸ਼ੀਅਲਸ ਇਸ ਦੇ ਉੱਤੇ ਕੁਛ ਦੇਖਣਗੇ ਤਾਂ ਹੋ ਸਕਦਾ ਵੀ ਉਹ ਆਪਣਾ ਲਾਇਸੈਂਸ ਹੀ ਸਸਪੈਂਡ ਉਹਨਾਂ ਦਾ ਹੋ ਜਾਵੇ। ਉਹਨਾਂ ਨੇ ਬਾਹਰ ਕਹਿੰਦੇ ਆ ਵੀ ਲਿਖ ਕੇ ਪਹਿਲਾਂ ਹੀ ਜਿਹੜਾ ਉਹ ਲਾਇਆ ਹੋਇਆ ਆ, ਨੋ ਸੋਸ਼ਲ ਕੰਡੀਸ਼ਨਿੰਗ, ਨੋ ਆਕਸੀਜਨ ਡੈਪਰੀਵੇਸ਼ਨ ਮਾਸਕ, ਨੋ ਲੇਟੈਕਸ ਡਰਟੀ ਜਰਮ ਸਪਰੈਡਰ। ਉੱਦਾਂ ਆਕਸੀਜਨ ਜਿਹੜੇ ਮਾਸਕ ਪਾਉਣ ਦੇ ਨਾਲ ਆਕਸੀਜਨ ਦੀ ਕੋਈ ਕਮੀ ਨਹੀਂ ਹੁੰਦੀ, ਇਹ ਵੀ ਜਿਹੜਾ ਝੂਠ ਲੋਕ ਜਾਣਬੁੱਝ ਕੇ ਫੈਲਾ ਰਹੇ ਆ। ਅਤੇ ਸੋਸ਼ਲ ਜਿਹੜੀ ਡਿਸਟੈਂਸਿੰਗ ਦੇ ਨਾਲ ਇਸ ਨੂੰ ਘਟਾਇਆ ਜਾ ਸਕਦਾ ਇਸ ਦੇ ਫੈਲਾਅ ਨੂੰ, ਇਹ ਚੀਜ਼ ਜਿਹੜੀ ਆ ਉਹ ਪਤਾ ਹੈਗੀ ਆ। ਲੇਟੈਕਸ ਜਿਹੜੇ ਤੁਸੀਂ ਪਾ ਕੇ ਜਾਂਦੇ ਹੋ ਗਲਵ, ਅਤੇ ਤੁਸੀਂ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਤੋਂ ਜਿਹੜਾ ਉਹ ਬਚਾ ਸਕਦੇ ਆ। ਸੋ ਆਈ ਥਿੰਕ ਇਹ ਹੁਣ ਇਸ ਟਾਈਮ ਚਰਚਾ ਦਾ ਵਿਸ਼ਾ ਬਣਨ ਦੇ ਕਰਕੇ ਜਾਂ ਤਾਂ ਇਹਨਾਂ ਨੂੰ ਕੁਛ ਨਾ ਕੁਛ ਇਹਨਾਂ ਦੇ ਲਾਇਸੈਂਸ ਦੇ ਉੱਤੇ ਵਾਕਿਆ ਹੀ ਜਿਹੜੀ ਚੋਟ ਹੋ ਸਕਦੀ ਆ, ਅਤੇ ਜਾਂ ਫਿਰ ਲੋਕ ਇਸ ਨੂੰ ਲੈ ਕੇ ਜਿਹੜੇ ਤਾਂ ਇਹਦੇ ਹੱਕ 'ਚ ਹੋਣਗੇ ਉਹ ਤਾਂ ਆਉਣਗੇ ਉੱਤੇ, ਜਿਹੜੇ ਇਹਦੇ ਅਗੇਂਸਟ ਹੋਣਗੇ ਉਹ ਕਾਫੀ ਇਹਦੇ ਨੈਗੇਟਿਵ ਰਿਵਿਊ ਕਹਿੰਦੇ ਆ ਉਹ ਯੈਲਪ ਅਤੇ ਸੋਸ਼ਲ ਮੀਡੀਆ ਦੇ ਉੱਤੇ ਉਹ ਪਾਉਣਾ ਸ਼ੁਰੂ ਕਰ ਚੁੱਕੇ ਨੇ। ਬਿਲਕੁਲ, ਹੁਣ ਸਾਡਾ ਸਮਾਂ ਹੋ ਗਿਆ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਅਤੇ ਤੁਸੀਂ ਕਾਲ ਕਰ ਸਕਦੇ ਹੋ। ਜਿਸ ਤਰ੍ਹਾਂ ਆਪਾਂ ਦੱਸਿਆ ਸੀ ਅਨਪਲੋਇਮੈਂਟ ਬੈਨੀਫਿਟਸ ਨੂੰ ਲੈ ਕੇ, ਸਾਡਾ ਸਟੂਡੀਓ ਦਾ ਟੈਲੀਫੋਨ ਨੰਬਰ ਹੈਗਾ 408 272 5200 408 272 5200।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮ-ਕਾਰ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ-ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਐਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 916 740 6400। MAF also provides a platform for experienced financial professionals with top pay, company revenue and virtual agent training program. Visit maflife.com. MAF, California Department of Insurance License number 0M92002. ਡਾਕਟਰ ਗੁਰਵਿੰਦਰ ਕੌਰ ਬਾਠ DC ਅਤੇ ਜੀਓ ਹੈਲਥ ਸੈਂਟਰ ਇਥੋਂ ਟਰੱਕ ਡਰਾਈਵਰ DOT ਫਿਜ਼ੀਕਲਸ ਡਰੱਗ ਟੈਸਟਿੰਗ ਕਰਵਾ ਸਕਦੇ ਹਨ। ਸੇਮ ਡੇ ਅਪਾਇੰਟਮੈਂਟ ਅਤੇ ਟਰੱਕਿੰਗ ਕੰਪਨੀਆਂ ਦੇ ਲਈ ਇਹਨਾਂ ਕੋਲ ਰੈਂਡਮ ਡਰੱਗ ਟੈਸਟਿੰਗ ਦੇ ਪ੍ਰੋਗਰਾਮਸ ਵੀ ਅਵੇਲੇਬਲ ਹਨ ਅਤੇ ਜੇਕਰ ਤੁਹਾਡੇ ਨੈਕ ਅਤੇ ਬੈਕ ਪੇਨ ਹੈ ਤਾਂ ਇਹਨਾਂ ਕੋਲ ਕੈਰੋਪ੍ਰੈਕਟਿਕ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਕੌਰ ਬਾਠ 9165500350 916 550 0350 2628 El Camino Avenue New Suite C1 Sacramento Geo Health Center। ਕੋਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੇ ਗਈ ਹੈ ਜਿਸ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਵੀ ਚਲੇ ਗਈ ਹੈ ਤਾਂ ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੂਨ ਤੱਕ ਕਰ ਦਿੱਤਾ ਗਿਆ ਹੈ। ਮੈਡੀਕਲ ਭਰਨ ਦੇ ਵਿੱਚ ਕੋਈ ਤਕਲੀਫ ਆ ਰਹੀ ਹੈ, ਆਪਣੇ ਪਲਾਨਸ ਦੇ ਵਿੱਚ ਕੁਝ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਇਹਨਾਂ ਸਾਰੇ ਕੰਮਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ-ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ। ਸਭ ਕੁਝ ਉੱਥੋਂ ਹੀ ਮਿਲ ਜਾਣਾ। ਪੂਰੇ ਘਰ ਦਾ ਫਰਨੀਚਰ, ਬੈਡਰੂਮ, ਲਿਵਿੰਗ ਰੂਮ, ਸੋਫਾਜ਼ ਸਾਰਾ ਕੁਝ $2000 ਦੇ ਵਿੱਚ 36 ਮਹੀਨੇ ਦੀ 0% ਇੰਟਰਸਟ ਦੇ ਉੱਤੇ ਫਾਈਨੈਂਸਿੰਗ ਵੀ ਕਰਦੇ ਹਨ। ਪੰਜਾਬ ਵਾਲੇ ਪੇਟੀ ਬੈੱਡ ਵੀ ਮਿਲਦੇ ਹਨ। ਸੋਫਾ ਸਟਾਰਟਿੰਗ $299 ਅਤੇ ਮੈਟਰਸ ਸਟਾਰਟਿੰਗ $99। ਬਿਊਟੀ ਰੈਸਟ ਜਾਂ ਹਰ ਕਿਸਮ ਦੇ ਮੈਟਰਸ ਵੀ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਹਰ ਇੱਕ ਨੂੰ ਬਹੁਤ ਹੀ ਵਧੀਆ ਡੀਲ ਦਿੰਦੇ ਹਨ। ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਰੋਜ਼ਵਿਲ 1811 ਡਗਲਸ ਬੁਲੇਵਾਰਡ ਰੋਜ਼ਵਿਲ ਰॉस स्टोर ਦੇ ਨਜ਼ਦੀਕ। कॉल अमृतसरां 5304155959 530 415 5959 या मैनी हेयर 5303007663। ਇਹਨਾਂ ਦੇ ਯੂਬਾ ਸਿਟੀ, ਫਾਲਸਮਾ ਤੇ ਡੇਵਿਸ ਵਿੱਚ ਵੀ ਲੋਕੇਸ਼ਨਸ ਹਨ। ਮੈਟਰਸ ਐਕਸਪ੍ਰੈਸ ਰੋਜ਼ਵਿਲ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ। ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM।
ਪੰਜਾਬੀ ਰੇਡੀਓ USA ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਰੋਤਿਓ, ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਹਰਜੋਤ ਸਿੰਘ ਜੀ, ਸਵਾਗਤ ਹੈ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸਰੋਤਿਓ, ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਸੀ ਬ੍ਰੇਕ ਤੋਂ ਪਹਿਲਾਂ, ਤੁਸੀਂ ਵੀ ਕਾਲ ਕਰਕੇ ਆਪਣੇ ਸੁਜੈਸ਼ਨ ਦੇ ਸਕਦੇ ਹੋ। ਇਹ ਆਪਾਂ ਡਿਸਕਸ ਕਰ ਰਹੇ ਹਾਂ ਅਨਪਲਾਇਮੈਂਟ ਬੈਨੀਫਿਟਸ ਨੂੰ ਲੈ ਕੇ। ਬਹੁਤ 51 ਮਿਲੀਅਨ ਦੇ ਕਰੀਬ ਅਮਰੀਕਨ ਲੇ ਆਫ ਹੋਏ ਹੈਗੇ ਆ। ਸੋ ਅਨਪਲਾਇਮੈਂਟ ਜਿਹੜੀ ਆ ਉਹ ਸਟੇਟ ਦੀ ਅਲੱਗ-ਅਲੱਗ ਹੁੰਦੀ ਹੈਗੀ ਆ। ਉਹ ਤੋਂ ਬਿਨਾਂ ਪਿਛਲੇ ਸਟਿਮੂਲਸ ਚੈੱਕ ਦੇ ਵਿੱਚ ਫੈਡਰਲ ਗਵਰਨਮੈਂਟ ਨੇ $600 ਪਰ ਪਰਸਨ ਪਰ ਵੀਕ ਜਿਹੜੇ ਐਡ ਕਰ ਦਿੱਤੇ ਸੀ। ਸੋ $2400 ਦੇ ਕਰੀਬ ਪਰ ਮੰਥ ਐਕਸਟਰਾ ਤੁਹਾਨੂੰ ਮਿਲੇ ਸੀ, ਜਿਹੜੇ ਅਨਫੋਰਚੂਨੇਟਲੀ ਲੇ ਆਫ ਹੋ ਗਏ ਸੀ ਕੰਮ ਤੋਂ। ਸੋ ਉਹਦੇ ਨਾਲ ਕੀ ਹੋਇਆ ਵੀ ਬਹੁਤ ਸਾਰੇ ਏਰੀਏ USA ਦੇ ਵਿੱਚ ਮਹਿੰਗੇ ਆ, ਜਿੱਥੇ ਲੋਕਾਂ ਨੂੰ ਫਾਇਦਾ ਬਹੁਤ ਹੋਇਆ। ਹਾਂ, ਰੈਂਟ ਹਾਈ ਆ। ਕਈ ਏਰੀਏ ਜਿਹੜੇ ਆ ਉਹ ਬੜੇ ਸਸਤੇ ਵੀ ਹੈਗੇ, ਅਤੇ ਉੱਥੇ ਲੋਕਾਂ ਨੂੰ ਜਿਹੜੇ ਪੈਸੇ ਮਿਲੇ ਆ ਉਹ ਉਹਨਾਂ ਦੀ ਤਨਖਾਹ ਤੋਂ ਡਬਲ ਵੀ ਮਿਲ ਗਏ ਹੈਗੇ ਆ। ਸੋ ਉਹਦਾ ਨੈਗੇਟਿਵ ਇਫੈਕਟ ਇਹ ਹੋਇਆ ਵੀ ਜਿੰਨੇ ਵੀ ਛੋਟੇ ਬਿਜ਼ਨਸ ਸੀਗੇ, ਚਾਹੇ ਉਹ ਰੈਸਟੋਰੈਂਟ ਆ, ਸ਼ਾਪ ਸੀਗੀਆਂ ਕੌਫੀ ਦੀਆਂ ਜਾਂ ਸਬਵੇ ਜਾਂ ਹੋਰ, ਜਿਹੜੇ ਲੋਕ ਉੱਥੋਂ ਲੇ ਆਫ ਹੋ ਗਏ ਉਹ ਮੁੜ ਕੇ ਕੰਮ 'ਤੇ ਨਹੀਂ ਜਾਣਾ ਚਾਹੁੰਦੇ। ਕਹਿੰਦੇ ਵੀ ਸਾਨੂੰ ਜਿਹੜੇ ਪੈਸੇ ਉਹ ਜ਼ਿਆਦਾ ਮਿਲ ਰਹੇ ਹੈਗੇ ਆ। ਸੋ ਇਹ ਇਸ਼ੂ ਵੀ ਇੱਕ ਬਣਿਆ। ਸੋ $600 ਜਿਹੜੇ ਐਕਸਟਰਾ ਸੀਗੇ ਅਨਪਲਾਇਮੈਂਟ ਵਾਲੇ, ਉਹ ਹੁਣ ਆਖਰੀ ਵੀਕ ਆ ਜੁਲਾਈ 31 ਨੂੰ ਖਤਮ ਹੋ ਜਾਣਾ ਆ। ਜੇ ਐਡਮਿਨਿਸਟ੍ਰੇਸ਼ਨ ਇਹਦੇ 'ਤੇ ਵਰਕਆਊਟ ਕਰਦਾ, ਉਹਨਾਂ ਨੂੰ ਜੁਲਾਈ 25 ਤੋਂ ਪਹਿਲਾਂ ਪਾਸ ਕਰਨਾ ਪੈਣਾ ਹੈ ਇਹ ਲਾ। ਸਿਰਫ 5 ਦਿਨ ਰਹਿ ਗਏ ਤਾਂ ਕਿ ਉਹਦੇ ਵਿੱਚ ਲੈਪਸ ਕੋਈ ਨਾ ਹੋਵੇ। ਜੇ ਲੇਟ ਹੋਇਆ ਸੋ ਉਹਦੇ 'ਚ ਲੈਪਸ ਹੋਊਗਾ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ ਹਾਊਸ ਸਪੀਕਰ ਨੈਂਸੀ ਪੈਲੋਸੀ ਆ, ਉਹਨਾਂ ਨੇ ਇਹ ਕਿਹਾ ਆ ਵੀ ਸਾਨੂੰ ਬਹੁਤ ਜ਼ਰੂਰੀ ਐਕਸਟੈਂਡ ਕਰਨਾ ਚਾਹੀਦਾ ਅਤੇ ਕੰਪਰੋਮਾਈਜ਼ ਕਰਨਾ ਚਾਹੀਦਾ ਅਤੇ ਜਲਦੀ ਤੋਂ ਜਲਦੀ ਕਰਨਾ ਚਾਹੀਦਾ। ਦੂਜੇ ਪਾਸੇ ਜਿਹੜੇ ਰਿਪਬਲਿਕਨ ਕਹਿੰਦੇ ਆ ਵੀ ਅਸੀਂ ਇਹਦੇ 'ਤੇ ਵਰਕਆਊਟ ਕਰਨ ਲਈ ਤਿਆਰ ਹਾਂ, ਪਰ ਹੋ ਸਕਦਾ ਵੀ $600 ਨਾ ਹੋਵੇ, ਇਹ ਤੋਂ ਮੇਬੀ ਘੱਟ ਅਮਾਊਂਟ ਹੋਵੇ। ਸੋ ਇਹਦੇ ਉੱਤੇ ਵੀ ਜਿਹੜਾ ਵਰਕਆਊਟ ਹੋ ਰਿਹਾ ਹੈਗਾ ਆ। ਸੋ ਇਸੇ ਤਰ੍ਹਾਂ ਜਿਹੜਾ ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ ਸੀ, ਉਹਨੂੰ ਵੀ ਜਿਹੜਾ ਆ ਅਗਸਤ 8 ਤੱਕ ਐਕਸਟੈਂਡ ਕਰ ਦਿੱਤਾ ਗਿਆ ਸੀ। ਜਿਹੜੇ ਪਹਿਲਾਂ ਜਿੰਨੇ ਵੀ ਸਮਾਲ ਬਿਜ਼ਨਸ ਵਾਲੇ ਕੋਈ ਨਹੀਂ ਅਪਲਾਈ ਕਰ ਸਕੇ, ਉਹ ਅਪਲਾਈ ਕਰ ਸਕਦੇ ਆ ਅਗਸਤ 8 ਤੱਕ। ਜੀ ਬਿਲਕੁਲ। ਬਹੁਤ ਸਾਰੇ ਲੋਕਾਂ ਦੀ ਇਸ ਜਿਹੜੇ ਐਕਸਟਰਾ $600 ਪਰ ਵੀਕ ਜਿਹੜਾ ਮਿਲ ਰਿਹਾ ਸੀ, ਉਸ ਦੇ ਵਿੱਚ ਉਹਨਾਂ ਦੀ ਮਦਦ ਹੋਈ ਆ। ਇੱਕ ਜਿਹੜੀ ਆਊਟ ਆਫ ਵਰਕ ਪ੍ਰੀ ਸਕੂਲ ਟੀਚਰ ਜਿਹੜੀ ਸੀਗੀ, ਉਹ ਕਹਿੰਦੀ ਵੀ ਮੇਰੇ ਬੱਚੇ ਨੇ ਹੁਣ ਕਾਲਜ ਸਟਾਰਟ ਕਰਨਾ ਸੀਗਾ ਅਤੇ ਇਹ ਜਿਹੜੇ ਡਾਲਰ ਮਿਲੇ ਆ ਇਸ ਦੀ ਟਿਊਸ਼ਨ ਦੇ ਵਿੱਚ ਹੈਲਪ ਹੋਣਗੇ। ਬਹੁਤ ਸਾਰੇ ਜਿਹੜੇ ਲੋਕ ਆ ਵੱਖ-ਵੱਖ ਥਾਵਾਂ ਦੇ ਉੱਤੇ ਕੰਮ ਜਿਹੜਾ ਉਹ ਕਰ ਰਹੇ ਸੀਗੇ ਜੀ, ਵੀ ਉਹਨਾਂ ਨੂੰ ਜਿਹੜੀ ਇਸ ਦੇ ਚੀਜ਼ ਦੇ ਨਾਲ ਜਿਹੜੀ ਉਹ ਮਦਦ ਹੋਈ ਹੈ। ਇੱਕ ਬਾਰ ਟੈਂਡਰ, ਕਿਉਂਕਿ ਬਾਰਜ਼ ਵਗੈਰਾ ਸਾਰਾ ਕੁਛ ਜਿਹੜਾ ਉਹ ਬੰਦ ਹੋ ਗਿਆ ਸੀ ਸ਼ੁਰੂਆਤੀ ਦੌਰ 'ਚ। ਲੋਕਾਂ ਦੀਆਂ ਜਿਹੜੀ ਤਨਖਾਹ ਹੁੰਦੀ ਸੀ, ਨਾਲ ਟਿਪਸ ਵਗੈਰਾ ਹੁੰਦੀ, ਉਹ ਸਾਰਾ ਕੁਛ ਜਿਹੜਾ ਉਹ ਬੰਦ ਹੋ ਗਿਆ ਸੀਗਾ। ਸੋ ਉਹਨਾਂ ਨੂੰ ਇਸ ਦੇ ਵਿੱਚ ਜਿਹੜੀ ਉਹ ਮਦਦ ਹੋਈ ਆ। ਅਤੇ ਜਿੱਦਾਂ ਤੁਸੀਂ ਦੱਸਿਆ ਵੀ ਇਸ ਵੀਕਐਂਡ ਤੱਕ ਕਾਂਗਰਸ ਨੂੰ ਕੋਈ ਨਾ ਕੋਈ ਫੈਸਲਾ ਇਸ ਚੀਜ਼ ਦੇ ਉੱਤੇ ਜਿਹੜਾ ਉਹ ਲੈਣਾ ਪੈਣਾ ਆ। ਪਰ ਆਈ ਥਿੰਕ ਅਮਰੀਕਨ ਜਿਹੜੀ ਕਾਂਗਰਸ ਆ, ਉਹਨਾਂ ਨੇ ਕਈ ਵਾਰੀ ਇਹ ਚੀਜ਼ ਨੂੰ ਦਿਖਾਇਆ ਵੀ ਉਹ ਲੋਕਾਂ ਦੀ ਪਰਵਾਹ ਜਿਹੜੀ ਉਹ ਬਹੁਤੀ ਜ਼ਿਆਦਾ ਇੰਨੀ ਨਹੀਂ ਕਰਦੇ, ਹਮੇਸ਼ਾ ਦੇਰੀ ਦੇ ਨਾਲ ਜਿਹੜੀ ਉਹ ਮਦਦ ਕਰਨ ਦੇ ਵਿੱਚ ਅੱਗੇ ਆਉਂਦੇ ਆ। ਅਤੇ ਕੋਈ ਅਚੰਭੇ ਵਾਲੀ ਗੱਲ ਨਹੀਂ ਹੋਊਗੀ ਵੀ ਜੇ ਇਸ ਤੋਂ ਪਹਿਲਾਂ ਆ ਉਹ ਕਰਨ ਦੇ ਵਿੱਚ ਉਹ ਕਾਮਯਾਬ ਨਹੀਂ ਹੁੰਦੇ। ਅਚੰਭੇ ਵਾਲੀ ਗੱਲ ਤਾਂ ਹੋਊਗੀ ਜੇ ਐਕਚੁਅਲ 'ਚ 25 ਤਰੀਕ ਤੋਂ ਪਹਿਲਾਂ ਕੋਈ ਫੈਸਲਾ ਜਿਹੜਾ ਉਹ ਬਣਾ ਲੈਂਦੇ ਆ, ਕਿਉਂਕਿ ਇਸੇ ਹਫ਼ਤੇ ਜਿਹੜੇ ਇਹ ਸੈਸ਼ਨ 'ਚ ਆਏ ਆ ਅਤੇ ਅਜੇ ਸਾਰਿਆਂ ਦੇ ਸੁਰ ਜਿਹੜੇ ਕਿਸੇ ਪਾਸੇ ਮਿਲ ਨਹੀਂ ਰਹੇ ਹੈਗੇ। ਸੋ ਇਸੇ ਤਰ੍ਹਾਂ ਜਿਹੜਾ ਸੈਕੰਡ ਸਟਿਮੂਲਸ ਚੈੱਕ ਆਉਣਾ ਹੈਗਾ ਆ, ਉਹਦੇ ਸੰਬੰਧ ਦੇ ਵਿੱਚ ਵੀ ਗੱਲਬਾਤ ਚੱਲ ਰਹੀ ਆ। ਪਿਛਲੀ ਵਾਰੀ ਉਹਦੀ ਲਿਮਿਟ $75,000 ਪਰ ਪਰਸਨ ਅਤੇ $1.5 ਲੱਖ ਦੋ ਜਣਿਆਂ ਦੀ ਰੱਖੀ ਗਈ ਸੀ, ਅਤੇ $1,200 ਹਸਬੈਂਡ ਵਾਈਫ ਅਤੇ $500 ਦੇ ਕਰੀਬ ਜਿਹੜਾ ਬੱਚਿਆਂ ਨੂੰ ਦਿੱਤਾ ਗਿਆ ਸੀ। ਇਸ ਵਾਰੀ ਜਿਹੜਾ ਆ ਇਹਦੇ 'ਤੇ ਵਰਕਆਊਟ ਕਰ ਰਿਹਾ। ਰਿਪਬਲਿਕਨ ਕਹਿੰਦੇ ਆ ਵੀ ਅਸੀਂ ਜਿਹੜੀ ਲਿਮਿਟ ਆ ਉਹ $40,000 ਰੱਖਣੀ ਆ ਇਨਕਮ ਦੀ। ਜਿਹਦੀ 40,000 ਤੋਂ ਥੱਲੇ ਆ ਅਤੇ ਉਹਨੂੰ ਹੀ ਆਪਾਂ ਜਿਹੜੇ ਦੁਬਾਰਾ ਕੀ ਪੈਸੇ ਦੇਵਾਂਗੇ। ਕਹਿੰਦੇ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਦੀ ਇਕੋਨਮੀ ਦੇ ਉੱਤੇ ਜਿਨ੍ਹਾਂ ਨੂੰ ਅਫੈਕਟ ਕੀਤਾ ਹੈਗਾ, ਜਿਹੜੇ ਲੇ ਆਫ ਹੋਏ ਆ, ਉਹਨਾਂ ਦੀ ਇਨਕਮ 40,000 ਤੋਂ ਥੱਲੇ ਆ। ਸੋ ਇੱਕ ਰੀਜ਼ਨ ਇਹ ਵੀ ਹੋ ਸਕਦਾ ਵੀ ਬਹੁਤ ਸਾਰੀਆਂ ਜਿਹੜੀਆਂ ਸਟੇਟਸ ਆ ਜਿਨ੍ਹਾਂ ਦੇ ਵਿੱਚ ਰਿਪਬਲਿਕਨਸ ਦਾ ਹੋਲਡ ਵੀ ਹੈਗਾ ਆ, ਜਿਹੜੀਆਂ ਡਿਸਾਈਡਿੰਗ ਹੋਣਗੀਆਂ, ਖਾਸ ਕਰਕੇ ਤੁਸੀਂ ਲੈ ਲਓ ਮਿਸ਼ੀਗਨ ਲੈ ਲਓ, ਵਿਸਕੌਨਸਨ ਲੈ ਲਓ, ਪੈਂਸਿਲਵੇਨੀਆ ਲੈ ਲਓ। ਉਹਨਾਂ ਸਟੇਟਾਂ ਦੇ ਵਿੱਚ ਲੋਕਾਂ ਦੀ ਜਿਹੜੀ ਇਨਕਮ ਆ ਉਹ ਘੱਟ ਹੈਗੀ ਆ, ਕਿਉਂਕਿ ਉੱਥੇ ਜਿਹੜੇ ਮਿਨੀਮਮ ਵੇਜ ਆ ਉਹ ਵੀ ਕਾਫੀ ਘੱਟ ਆ। ਜਿਹੜੀਆਂ ਵੱਡੀਆਂ ਸਟੇਟਾਂ ਹੈਗੀਆਂ, ਖਾਸ ਕਰਕੇ ਕੈਲੀਫੋਰਨੀਆ, ਇੱਥੇ ਮਿਨੀਮਮ ਵੇਜ ਵੀ ਹੁਣ ਕਾਫੀ ਹਾਈ ਹੋਇਆ ਆ ਅਤੇ 40,000 ਤੋਂ ਥੱਲੇ ਲੋਕਾਂ ਦੀ ਇਨਕਮ ਜਿਹੜੇ ਆ ਉਹ ਗਿਣਤੀ ਬੜੀ ਘੱਟ ਹੈਗੀ ਆ। ਸੋ ਇਹਨਾਂ ਕੈਲੀਫੋਰਨੀਆ ਨਾਲ ਕੋਈ ਫਰਕ ਨਹੀਂ ਪੈਣਾ ਹੈਗਾ। ਸੋ ਇਹ ਵੀ ਇੱਕ ਵੱਡਾ ਫੈਕਟਰ ਹੈਗਾ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਡਿਸਾਈਡ ਕਰੂਗੇ
ਵੀ ਕਿੰਨੀ ਜਿਹੜੀ ਇਨਕਮ ਆ ਉਹ ਕਾਊਂਟ ਕੀਤੀ ਜਾਵੇ, ਤਾਂ ਕਿ ਜਿਹੜਾ ਦੁਬਾਰਾ ਕੀ ਲੋਕਾਂ ਨੂੰ $1200 ਜਾਂ ਜਿੰਨਾ ਵੀ ਅਮਾਊਂਟ ਹੈਗਾ ਉਹ ਦੁਬਾਰਾ ਕੀ ਦਿੱਤਾ ਜਾ ਸਕੇ। ਇੱਕ ਜਿਹੜਾ ਹੋਰ ਬਹੁਤ ਵੱਡਾ ਇਸ਼ੂ ਬਣਿਆ ਹੈ ਉਹ ਫੋਰਕਲੋਜ਼ਰ ਨੂੰ ਲੈ ਕੇ ਵੀ ਆ। ਫੋਰਕਲੋਜ਼ਰ ਜਿਹੜੀ ਆ ਗਵਰਨਮੈਂਟ ਵੱਲੋਂ ਜਿਹੜੀ ਫੈਡਰਲੀ ਵੈਕਟ ਹੁੰਦੀ ਆ, ਉਹਨਾਂ ਨੂੰ ਇਹ ਕਿਹਾ ਗਿਆ ਸੀ ਵੀ ਘਰਾਂ ਦੀ ਜੇ ਕੋਈ ਪੇਮੈਂਟ ਨਹੀਂ ਦਿੰਦਾ ਤੇ ਤੁਸੀਂ ਘਰਾਂ ਨੂੰ ਅਗਸਤ 30 ਤੱਕ ਫੋਰਕਲੋਜ਼ ਨਹੀਂ ਕਰ ਸਕਦੇ ਹੈਗੇ। ਤੇ ਹੁਣ ਜਿਹੜੀ ਫੈਡਰਲ ਰਿਜ਼ਰਵ ਬੈਂਕ ਆਫ ਅਟਲਾਂਟਾ ਆ, ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਜਿਹੜੇ ਗਰੋਇੰਗ ਨੰਬਰ ਆਫ ਫੋਰਕਲੋਜ਼ਰ ਵੱਧ ਰਹੇ ਹੈਗੇ ਆ, ਸੋ ਸਾਨੂੰ ਇਹਦੇ ਤੇ ਵਰਕਆਊਟ ਕਰਨਾ ਚਾਹੀਦਾ ਆ। ਇਸੇ ਤਰ੍ਹਾਂ ਅਵਿਕਸ਼ਨ ਨੂੰ ਲੈ ਕੇ ਆ, ਪਹਿਲਾਂ ਜੂਨ ਤੱਕ ਐਕਸਟੈਂਡ ਕੀਤੀ ਗਈ ਸੀ ਕੈਲੀਫੋਰਨੀਆ 'ਚ ਵੀ ਤੁਸੀਂ ਅਵਿਕਟ ਨਹੀਂ ਕਰ ਸਕਦੇ ਜੇ ਕੋਈ ਰੈਂਟ ਨਹੀਂ ਦਿੰਦੇ, ਫਿਰ ਉਸ ਨੂੰ ਅੱਗੇ ਵਧਾ ਦਿੱਤਾ ਗਿਆ ਸੀ। ਹੁਣ ਉਹਦੇ ਨਾਲ ਕਈ ਜਿਹੜੇ ਲੈਂਡਲੋਰਡਸ ਆ ਉਹ ਵੀ ਬਹੁਤ ਔਖੇ ਹੋਏ ਪਏ ਹੈਗੇ ਆ। ਕਈ ਜਿਹੜੇ ਸ਼ਹਿਰ ਆ ਉਹਨਾਂ ਨੇ ਜਿਹੜੀ ਰੈਂਟਲ ਹੈਲਪ ਵੀ ਦਿੱਤੀ ਆ। ਫ੍ਰਿਜ਼ਨੋ ਆ, ਲਾਸ ਐਂਜਲਸ ਨੇ $103 ਮਿਲੀਅਨ ਉਹਨਾਂ ਨੂੰ ਕੇਅਰ ਐਕਟ ਦੇ ਅੰਡਰ ਮਿਲਿਆ ਸੀ ਲੋਕਾਂ ਨੂੰ ਪੈਸੇ ਦੇਣ ਲਈ ਜਿਹੜੇ ਰੈਂਟ ਨਹੀਂ ਦੇ ਸਕਦੇ। ਜੀ ਬਿਲਕੁਲ। ਅਗਲੇ ਆਪਣੇ ਨਾਲ ਕਾਲਰ ਜੁੜੇ ਨੇ ਸੁਖਵਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਰਕਨ ਜੀ ਤੇ ਖਾਲਸਾ ਜੀ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਹਾਂ, ਪਹਿਲਾਂ ਤਾਂ ਤੁਹਾਨੂੰ ਵਧਾਈਆਂ, ਜਿਹੜੀ 10ਵੀਂ ਵਰ੍ਹੇਗੰਢ ਚੱਲਦੀ ਉਹਦੀ ਰੇਡੀਓ ਦੀਆਂ ਸਾਰੇ ਸਰੋਤਿਆਂ ਨੂੰ ਵਧਾਈਆਂ। ਧੰਨਵਾਦ ਜੀ। ਤੇ ਮੇਰਾ ਕੁਐਸਚਨ ਇਹ ਹੈ ਕਿ ਮੈਂ ਅੱਗੇ ਵੀ ਤੁਹਾਨੂੰ ਗੱਲ ਕੀਤੀ ਸੀ ਕਿ ਵਾਈਫ ਦਾ ਅਪਲਾਈਮੈਂਟ ਕੀਤਾ ਸੀਗਾ ਅਪਲਾਈ, ਤੇ ਉਹਨਾਂ ਦੀ ਜਿਹੜੀ ਲੈਟਰ ਆਈ ਆ ਉਹਦੇ ਤੇ ਉਹਨਾਂ ਦਾ ਸੋਸ਼ਲ ਰੋਂਗ ਆ, ਕਿਸੇ ਹੋਰ ਦਾ ਨਾਂ ਸੋਸ਼ਲ ਆ ਜੀ। ਅਸੀਂ ਉਹਨਾਂ ਨੂੰ ਫੋਨ ਫਾਨ ਵੀ ਕੀਤੇ, ਕੋਈ ਚੱਕਦੇ ਨਹੀਂ ਹੈਗੇ, ਤੇ ਲੈਟਰ ਵੀ ਪਾਈ ਹੈ ਲਿਖ ਕੇ, ਉਹ ਕੁਝ ਉਹਨਾਂ ਨੇ ਕੋਈ ਰਿਸਪੌਂਡ ਨਹੀਂ ਦਿੱਤਾ ਜੀ ਅਜੇ ਤੱਕ। ਕੋਈ ਨਹੀਂ, ਅਸੀਂ ਪਤਾ ਕਰਕੇ ਦੇਖਦੇ ਹਾਂ। ਜਿਹੜਾ ਸੋਸ਼ਲ ਸਿਕਿਉਰਿਟੀ ਆਫਿਸ ਤੋਂ ਕੈਲੀਫੋਰਨੀਆ 'ਚ ਹੀ ਹੈ ਨਾ, ਸੌਰੀ ਅਨਪਲਾਇਮੈਂਟ ਆਫਿਸ ਤੋਂ ਜੀ। ਅਸੀਂ ਫਰੀਮੌਂਟ ਤੋਂ ਬੋਲਦੇ ਆ, ਮਤਲਬ ਪਤਾ ਨਹੀਂ ਕਿਉਂ, ਕਿਉਂਕਿ ਸਾਨੂੰ ਉਹਦਾ ਰਿਸਪੌਂਸ ਨਹੀਂ ਮਿਲ ਰਿਹਾ ਵੀ ਕੀ ਸੋ ਉਹਦੇ ਤੇ ਨਾਮ ਗਲਤ ਆ ਕਿ SSN ਗਲਤ ਆ ਕਿ ਦੋਨੋਂ ਹੀ ਗਲਤ ਆ? ਕੀ SS ਗਲਤ ਆ, ਬਾਕੀ ਸਾਰਾ ਕੁਝ ਠੀਕ ਆ। ਅੱਛਾ, ਨਾਮ ਠੀਕ ਹੈ, SSN ਨੰਬਰ ਗਲਤ ਆ, ਠੀਕ ਆ। ਚਲੋ ਠੀਕ ਹੈ ਜੀ, ਪੁੱਛ ਕੇ ਹਾਂਜੀ। ਮੈਂ ਨਾ ਕਿਸੇ ਅਨਪਲਾਇਮੈਂਟ ਵਾਲੇ ਆਫਿਸ ਵਾਲੇ ਨਾਲ ਆਪਣੇ ਕਈ ਲੱਗੇ ਹੈਗੇ ਆ, ਟਰਾਈ ਕਰਦੇ ਆ ਤੇ ਪੁੱਛ ਕੇ ਵੀ ਕੀ ਹੋ ਸਕਦਾ ਤੁਹਾਨੂੰ ਦੱਸਾਂਗੇ ਜੀ। ਬਿਲਕੁਲ। ਤੇ ਬਾਕੀ ਨਾਲ ਦੇ ਨਾਲ ਇਹ ਆ ਵੀ ਕਲੈਰੀਕਲ ਮਿਸਟੇਕ ਹੋ ਜਾਂਦੀ ਕਈ ਵਾਰੀ, ਹੋ ਸਕਦਾ ਕਈ ਵਾਰੀ ਆਪਾਂ ਭਰਨ ਲੱਗਿਆ ਵੀ ਕਿਤੇ ਕੋਈ ਨੰਬਰ ਇੱਕ ਅੱਧਾ ਉਹਨਾਂ ਨੂੰ ਵੀ ਹੋ ਸਕਦੀ ਕਾਫੀ, ਕਿਉਂਕਿ ਮੈਂ ਦੇਖਿਆ ਸੀ ਪਿੱਛੇ 9 ਤੋਂ 10% ਲੋਕ ਜਿਹੜੇ ਆ ਹਜੇ ਵੀ ਉਹਨਾਂ ਦੇ ਅਨਪਲਾਇਮੈਂਟ ਦੇ ਚੈੱਕ ਫਸੇ ਹੋਆ, ਸਰਟੀਫਾਈ ਹੋਏ ਆ। ਬਹੁਤ ਸਾਰੇ ਲੋਕਾਂ ਦੀਆਂ ਕਾਲ ਆਉਂਦੀਆਂ ਵੀ ਅਸੀਂ ਸਰਟੀਫਾਈ ਕਰ ਚੁੱਕੇ ਹਾਂ, ਪਰ ਅਜੇ ਤੱਕ ਪੈਂਡਿੰਗ ਹੀ ਜਿਹੜਾ ਆ ਉਹ ਸ਼ੋਅ ਕਰੀ ਜਾਂਦਾ। ਸੋ ਗੱਲ ਇਹ ਆ ਵੀ ਜਿੰਨੇ ਮਿਲੀਅਨ ਲੋਕਾਂ ਨੇ ਅਚਨਚੇਤੇ ਕੀਤਾ ਆ, ਇੰਨਾ ਜ਼ਿਆਦਾ ਕਰਨ ਦੀ ਸਮਰੱਥਾ ਜਿਹੜੀ ਹੈ ਡਿਪਾਰਟਮੈਂਟਸ ਦੇ ਵਿੱਚ ਇਕੱਠੀ ਜਿਹੜੀ ਉਹ ਨਹੀਂ ਹੁੰਦੀ। ਸੋ ਇਸ ਕਰਕੇ ਬਹੁਤ ਸਾਰੇ ਡਿਲੇਜ਼, ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਆ ਉਹ ਚੱਲ ਰਹੀਆਂ ਆ। ਅਗਲੇ ਜਿਹੜੇ ਕਾਲਰ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ, ਜੁੜੇ ਨੇ ਆਪਣੇ ਨਾਲ ਯੂਬਾ ਸਿਟੀ ਤੋਂ। ਸਤਿ ਸ਼੍ਰੀ ਅਕਾਲ। ਸਰਜੀਤ ਸਿੰਘ ਜੀ ਭਾਜੀ। ਹਾਂਜੀ ਸਰਜੀਤ ਸਿੰਘ ਜੀ। ਹਾਂ, ਪਹਿਲਾਂ ਰਾਜ ਕਰਬੀਰ ਸਿੰਘ ਜੀ ਭਾਜੀ, ਦਿਓ ਸਿੰਘ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਧੰਨਵਾਦ ਜੀ। ਮੇਰੀ ਵਾਈਫ ਦਾ ਸੀ ਕੀਤਾ ਜੀ, ਪਹਿਲਾਂ ਸਾਨੂੰ ਤਾਂ ਜੀ ਉਹ ਅਨਪਲਾਈ ਖਲਾਈ ਸੀ 5ਵੇਂ ਮਹੀਨੇ ਦੀ 17 ਤਰੀਕ ਨੂੰ, ਉਹਨੇ ਸਾਨੂੰ ਚਿੱਠੀ ਪਾਈਆਂ ਭਰ ਕੇ। ਅਨਪਲਾਈ ਤਾਂ ਥੋੜੀ ਲੱਗੇ, ਕੋ ਕੰਮ ਥੋੜਾ ਹੋਇਆ ਸੀ, ਮੇਰੇ ਜਵਾਈ ਦੀ ਮੌਤ ਹੋ ਗਈ, ਜਾਣਾ ਪੈ ਗਿਆ ਇੰਡੀਆ। ਤੇ ਉਹ ਹੁਣ ਪੈਸੇ ਜਿਹੜੇ ਨੇ ਆ ਨਹੀਂ, 74 ਲੱਗੇ ਸੀ ਕਿਤੇ, ਤਾਂ ਚਿੱਠੀਆਂ ਜਿਹੜੀਆਂ ਉਹ ਕਹਿੰਦੇ ਰਿਸੀਵਟ ਪਾਈ ਜਾਂਦੇ। 4 ਚਿੱਠੀਆਂ ਮਿਲ ਚੁੱਕੀਆਂ ਉਹਨਾਂ ਨੂੰ ਜਾਣੇ ਨੂੰ 3-3 ਮਹੀਨੇ ਲੱਗ ਰਹੇ ਆ ਆਉਣ ਨੂੰ। ਉਹ ਤੁਸੀਂ ਵੇਟ ਕਰੋ, $200 ਨਹੀਂ ਨਾ, ਉਹ ਤੋਂ ਬਾਅਦ $600 ਵੀ ਐਕਸਟਰਾ ਮਿਲਣਾ ਉਹਨਾਂ ਨੂੰ, ਸੋ ਵੇਟ ਕਰੋ, ਮਿਲ ਜਾਊਗੇ। ਅੱਛਾ ਜੀ। ਹਾਂਜੀ, ਧੰਨਵਾਦ ਜੀ। ਥੈਂਕ ਯੂ ਜੀ। ਪਰ ਇਹੀ ਹਰਜੋਤ ਸਿੰਘ ਜੀ, ਇੱਥੇ ਸਰਕਾਰ ਦੀ ਇਹੀ ਨਲਾਇਕੀ ਆ ਵੀ ਜਦੋਂ ਲੋਕਾਂ ਨੂੰ ਹੁਣ ਜ਼ਰੂਰਤ ਆ, ਉਦੋਂ ਜੇ ਉਹਨਾਂ ਨੂੰ 3-3 ਮਹੀਨੇ ਵੇਟ ਕਰਨਾ ਪਵੇ ਤਾਂ 3 ਮਹੀਨਿਆਂ 'ਚ ਤਾਂ ਬੜਾ ਕੁਝ ਬਦਲ ਜਾਂਦਾ। ਸੋ ਇਹ ਚੀਜ਼ ਜਿਹੜੀ ਜ਼ਰੂਰ ਦੇਖਣ ਵਾਲੀ ਆ ਵੀ ਆਉਣ ਵਾਲੇ ਸਮੇਂ 'ਚ ਭਾਈ ਇੱਦਾਂ ਨਹੀਂ ਹੋਣਾ ਚਾਹੀਦਾ। ਜੇ ਦੂਜੇ ਵਾਰੀ ਵੀ ਇਹਨਾਂ ਨੇ ਹੈਲਪ ਕਰਨ ਬਾਰੇ ਉਹ ਸੋਚਣ ਦੇ ਆ ਜਾਂ ਕੁਝ ਕਰਨਾ ਹੈ, ਆਪਣੇ ਇਨਫਰਾਸਟ੍ਰਕਚਰ ਜਿਹੜਾ ਉਹਨਾਂ ਨੂੰ ਨਾਲ ਦੇ ਨਾਲ ਜਿਹੜਾ ਬਿਲਕੁਲ, ਕਿਉਂਕਿ ਤੇਜ਼ੀ ਦੇ ਨਾਲ ਤਿਆਰ ਕਰਨਾ ਚਾਹੀਦਾ। ਅਨਐਕਸਪੈਕਟਡ ਹੋਇਆ ਨਾ, ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਇੰਨੀ ਵੱਡੀ ਗ੍ਰੇਟ ਡਿਪਰੈਸ਼ਨ ਵੇਲੇ ਤੋਂ ਵੀ ਜ਼ਿਆਦਾ ਅਨਪਲਾਈਡ ਲੋਕ ਹੈਗੇ ਆ ਜੀ। ਸੋ ਅਨਪਲਾਇਮੈਂਟ ਦੇ ਆਫਿਸ ਦੇ ਵਿੱਚ ਜਿਹੜੇ ਕੰਮ ਕਰਦੇ ਸੀ ਕੈਲੀਫੋਰਨੀਆ 'ਚ, ਮੈਂ ਜਾਣਦਾ ਇੱਕ ਤੁਹਾਨੂੰ, ਉਹ ਤਾਂ ਕਹਿੰਦੇ ਕੰਮੇ ਕੋਈ ਨਹੀਂ ਹੁੰਦਾ ਸੀ, ਵਿਹਲੇ ਰਹਿੰਦੇ ਸੀ, ਇੰਨਾ ਕੰਮ ਨਹੀਂ ਸੀਗਾ ਬਹੁਤ। ਕਿਉਂਕਿ ਕੈਲੀਫੋਰਨੀਆ ਦੇ 4-5% ਤੇ ਅਨਪਲਾਇਮੈਂਟ ਸੀ ਸਾਰੇ। ਹੁਣ ਤੁਸੀਂ ਦੇਖੋ ਵੀ ਐਵਰੀ ਵੀਕ 13 ਲੱਖ ਲੋਕ ਪਹਿਲੀ ਵਾਰੀ ਜਿਹੜੇ ਅਨਇੰਪਲੋਇਮੈਂਟ ਫਾਈਲ ਕਰ ਰਹੇ ਆ। ਇਹ ਜਿਹੜੇ ਨੰਬਰ ਆਉਂਦੇ ਹੁੰਦੇ ਆ ਪਹਿਲੀ ਵਾਰੀ ਆ, ਕੰਟੀਨਿਊਸ ਵਾਲਿਆਂ ਦਾ ਨੰਬਰ ਨਹੀਂ ਆਉਂਦਾ। ਉਹ ਤਾਂ ਇਸ ਤੋਂ ਵੀ ਜ਼ਿਆਦਾ ਕਿੰਨੇ ਮਿਲੀਅਨਸ ਦੇ ਵਿੱਚ ਜਿਹੜਾ ਇਸ ਟਾਈਮ ਚੱਲ ਰਿਹਾ ਹੈਗਾ। ਸੋ ਸਮਾਂ ਵੀ ਜਿਹੜਾ ਹਰਜੋਤ ਸਿੰਘ ਜੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਜਿਹੜਾ ਸਮਾਪਤੀ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਹੈਗਾ ਆ, ਤੇ ਜਿਹੜੀਆਂ ਆਪਾਂ ਕਾਲਸ ਆ ਹੋਰ ਜਿਹੜੀਆਂ ਉਹ ਨਹੀਂ ਲੈ ਸਕਾਂਗੇ।
ਸੋ ਬਿਲਕੁਲ ਇਹ ਜ਼ਰੂਰ ਦੱਸਦੇ ਜਾਈਏ ਜਿਹੜਾ ਅਨਪਲਾਈਮੈਂਟ ਨੂੰ ਲੈ ਕੇ ਜਾਂ ਜਿਹੜਾ ਅਗਲਾ ਸਟਿਮੂਲਸ ਚੈੱਕ ਆਉਣਾ ਆ, ਤੁਸੀਂ ਇਸੇ ਤਰ੍ਹਾਂ ਜੁੜੇ ਰਹੋ, ਸੁਣਦੇ ਰਹੋ। ਆਪਾਂ ਜ਼ਰੂਰ ਤੁਹਾਡੇ ਨਾਲ ਅਪਡੇਟ ਕਰਦੇ ਰਹਾਂਗੇ, ਕਿਉਂਕਿ ਜੀ। ਆਉਣ ਵਾਲੇ ਇੱਕ ਹਫ਼ਤੇ ਦੇ ਵਿੱਚ ਬਹੁਤ ਕੁਝ ਉਮੀਦ ਇਕਨੋਮੀ ਦੇ ਹੈਗੀ ਉੱਤੇ ਹੋਣਾ ਹੈਗਾ ਆ। ਜਿੱਦਾਂ ਅੱਜ ਜੀ। ਮਨੂਚਨ ਹੋਣਾ ਨੇ ਦੱਸਿਆ ਵੀ $1 ਟ੍ਰਿਲੀਅਨ ਦਾ ਜਿਹੜਾ ਹੈ ਨਵਾਂ ਸਟਿਮੂਲਸ ਪੈਕੇਜ ਘੱਟੋ ਘੱਟ ਜਿਹੜਾ ਉਸ ਦੇ ਬਾਰੇ ਉਹ ਚਰਚਾ ਜਿਹੜੀ ਉਹ ਕਰ ਰਹੇ ਹੈਗੇ ਆ। ਸੋ ਇੰਡੀਵਿਜੂਅਲਸ ਨੂੰ, ਟੈਕਸ ਪੇਅਰਸ ਨੂੰ ਕੀ ਉਹਦੇ ਵਿੱਚ ਹੋਊਗਾ, ਬਿਜ਼ਨਸ ਵਾਲਿਆਂ ਦੇ ਲਈ ਜਿਹੜਾ ਉਸ ਦੇ ਵਿੱਚ ਉਹ ਕੀ ਹੋਊਗਾ। ਸੋ ਸਾਰਾ ਕੁਝ ਜਿਹੜਾ ਜਿੱਦਾਂ ਹੀ ਇਸ ਦੇ ਕਿਸੇ ਇੱਕ ਪਾਸੇ ਜਿਹੜੇ ਉਹਨਾਂ ਸਾਰਿਆਂ ਦੀ ਇਕਸੁਰਤਾ ਬਣਦੀ ਆ, ਤੇ ਫਿਰ ਆਪਾਂ ਜਿਹੜਾ ਆਪਣੇ ਸਰੋਤਿਆਂ ਦੇ ਨਾਲ ਜਿਹੜੀ ਇਸ ਗੱਲ ਨੂੰ ਜਿਹੜਾ ਉਹ ਸੋ ਇੱਕ ਜ਼ਰੂਰ ਸਾਡੇ ਜਿੰਨੇ ਵੀ ਸਰੋਤੇ ਸੁਣ ਰਹੇ, ਖਾਸ ਕਰਕੇ ਸੈਕਰਾਮੈਂਟੋ ਐਲਗਰੋਵ ਏਰੀਏ 'ਚ ਉਧਰ ਰੇਡੀਓ ਖਤਮ ਹੋਏ ਸੀ, ਨਵੇਂ ਆ ਗਏ। ਸੈਕਰਾਮੈਂਟੋ ਏਰੀਏ ਦੇ ਵਿੱਚ ਆਪਾਂ ਰੇਡੀਓ ਕੁਝ ਜਿਹੜੇ ਸਟੋਰ ਆ ਉੱਥੇ ਛੱਡੇ ਹੈਗੇ ਆ, ਤੁਹਾਨੂੰ ਅਨਾਉਂਸ ਵੀ ਕਰ ਦਾਂਗੇ ਕਿੱਥੇ ਕਿੱਥੇ ਆ। ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਇੱਥੇ। ਤੇ ਐਲਗਰੋਵ ਦੇ ਵਿੱਚ ਜਿਹੜੇ ਪਹਿਲਾਂ ਕੰਪਲੇਨ ਸੀ ਘਰਾਂ ਦੇ ਵਿੱਚ ਰੇਡੀਓ ਸੈਟਸ ਦੀ, ਉੱਥੇ ਹੁਣ ਸਾਡਾ FM ਸਟੇਸ਼ਨ ਬੜਾ ਕਲੀਅਰ ਚੱਲਦਾ ਹੈ। ਕੱਲ ਅਸੀਂ ਟੈਸਟ ਕਰਕੇ ਵੀ ਆਏ ਆ ਸਾਰੇ। ਜੀ। ਸੋ ਜਿੰਨੇ ਵੀ ਐਲਗਰੋਵ ਏਰੀਏ ਦੇ ਵਿੱਚ ਬਹੁਤ ਵੱਡੀ ਸੰਗਤ ਹੈਗੀ ਆਪਣੀ, ਬਿਲਕੁਲ 105.9 FM। ਜੇ ਤੁਸੀਂ ਗੱਡੀ ਵਿੱਚ ਵੀ ਉੱਥੇ ਟਰੈਵਲ ਕਰ ਰਹੇ ਹੈਗੇ ਆ, ਸੋ ਉਹ ਐਲਗਰੋਵ ਦਾ ਇਲਾਕਾ ਤੇ ਡਾਊਨਟਾਊਨ ਵਾਲੇ ਪਾਸੇ ਤੱਕ, ਤੇ ਇੱਧਰ ਜੇ ਥੱਲੇ ਵੱਲ ਨੂੰ ਆਈਏ ਤਾਂ ਬਰਾੜ ਸ਼ਾਹ ਸਾਰੇ ਜਿੰਨੇ ਵੀ ਉੱਧਰ ਦਸ਼ਮੇਸ਼ ਦਰਬਾਰ ਗੁਰੂ ਘਰ ਉਸ ਏਰੀਆ ਜਿੰਨੇ ਵੀ ਹੈਗੇ, ਗੋਲਡ ਤੱਕ ਜਿਹੜਾ ਤੁਸੀਂ 105.9 FM ਉਹ ਕਲੀਅਰ ਬੜਾ ਸੁਣ ਸਕਦੇ ਹੋ। ਬਿਲਕੁਲ ਘਰਾਂ 'ਚ ਵੀ ਤੇ ਘਰ 'ਚ ਵੀ 105.9 FM ਜਿਹੜਾ ਆ, ਇਸ ਨੂੰ ਆਪਣੀ ਗੱਡੀਆਂ ਦੇ ਵਿੱਚ ਵੀ ਟਿਊਨ ਕਰਕੇ ਰੱਖੋ, ਤੇ ਘਰਾਂ ਦੇ ਲਈ ਜਿਹੜੇ ਰੇਡੀਓ ਸੈਟਸ ਆ ਉੱਥੇ ਸਟੋਰਾਂ ਦੇ ਉੱਤੇ ਹੁਣ ਆਪਾਂ ਉਹ ਰੱਖੇ ਹੋਏ ਨੇ, ਤੁਸੀਂ ਉੱਥੋਂ ਜਾ ਕੇ ਵੀ ਕਾਲ ਕਰਕੇ ਸਾਨੂੰ ਪੁੱਛ ਲਿਓ ਕਿਹੜੇ ਸਟੋਰ ਤੇ, ਤੁਹਾਨੂੰ ਦੱਸ ਦਾਂਗੇ, ਬਾਏ ਕਰ ਸਕਦੇ ਹੈਗੇ ਆ ਜੀ। ਬਿਲਕੁਲ। ਸੋ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ। ਮਿਲਦੇ ਆ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU